ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਆਪਣੇ ਨਾਲ ਬਹੁਤ ਹੀ ਜਿਹੜੇ ਵਿਸ਼ੇਸ਼ ਮਹਿਮਾਨ ਜੁੜੇ ਨੇ, ਕਿਸੇ ਜਾਣ ਪਛਾਣ ਦੇ ਮੁਹਤਾਜ ਤਾਂ ਨਹੀਂ। ਤੁਸੀਂ ਇਹਨਾਂ ਨੂੰ ਪੰਜਾਬੀ ਰੇਡੀਓ USA ਦੇ ਉੱਤੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੁਣ ਰਹੇ ਹੋ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ। ਕੁਛ ਕੁ ਦਿਨਾਂ ਤੋਂ ਸਾਡੇ ਕੋਲ ਕੈਨੇਡਾ ਪਹਿਲੋਂ ਪਹੁੰਚੇ ਸੀਗੇ ਅਤੇ ਫਿਰ ਹੁਣ ਆਪਣੇ ਕੋਲ ਇੱਥੇ ਅਮਰੀਕਾ ਦੇ ਵਿੱਚ ਆਏ ਹੋਏ ਆ। ਅਤੇ ਅੱਜ ਸਬੱਬ ਬਣਿਆ ਉਹਨਾਂ ਦਾ ਬੇ ਏਰੀਏ ਦੇ ਵਿੱਚ ਆਪਣੇ ਕੋਲ ਆਏ ਨੂੰ, ਕਿਸੇ ਸਟੂਡੀਓ ਦੇ ਵਿੱਚ ਆਏ ਨੇ। ਸੋ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਅਤੇ ਮੇਰੀ ਮੁਰਾਦ ਹੈਗੀ ਆ ਬਲਤੇਜ ਪੰਨੂ ਹੁਣਾਂ ਦੇ ਨਾਲ। ਅਤੇ ਬਲਤੇਜ ਪੰਨੂ ਜੀ ਆਪਣੇ ਨਾਲ ਜੁੜੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ। ਔਰ ਇਹ ਤਾਂ ਮੈਂ ਇਸ ਏਰੀਏ 'ਚ ਪਹਿਲੀ ਵਾਰੀ ਆਇਆ ਜੀ, ਸਟੂਡੀਓ 'ਚ ਪਹਿਲੀ ਵਾਰੀ ਆਇਆ, ਕਿਉਂਕਿ ਇੱਕ ਜਿਹੜਾ ਰੇਡੀਓ ਦਾ ਹੈ ਜੀ ਉਹ ਇਮੈਜੀਨੇਸ਼ਨ ਹੁੰਦੀ ਹੈ ਜੀ, ਕਿਸ ਤਰ੍ਹਾਂ ਦੇ ਜਿਹੜੇ ਉਹ ਫੇਸ ਹੋਣਗੇ। ਹਾਲਾਂਕਿ ਫੇਸਬੁੱਕ ਦੇ ਰਾਹੀਂ ਤੁਸੀਂ ਤਾਂ ਖਿਆਲ ਮੇਰੇ ਕੋਲ ਘਰੇ ਵੀ ਜਾ ਆਏ ਸੀ ਜੀ। ਬਾਕੀ ਜਿਹੜੇ ਨੇ ਜੀ ਖਾਲਸਾ ਜੀ ਜਾਂ ਉਹਨਾਂ ਨੂੰ ਸਭ ਨੂੰ ਮੈਂ ਪਹਿਲੀ ਵਾਰੀ ਮਿਲ ਰਿਹਾ ਜੀ। ਇੰਨੇ ਸਾਲ ਹੋ ਗਏ, 9 ਸਾਲ ਦਾ ਸਮਾਂ ਤਕਰੀਬਨ ਹੋ ਗਿਆ ਮੈਨੂੰ ਤੁਹਾਡੇ ਨਾਲ ਜੁੜੇ ਹੋਏ ਨੂੰ ਜੀ। ਸੋ ਉਹ ਔਰ ਦੂਸਰਾ ਸਟੂਡੀਓ ਜਿਹੜਾ ਜੀ ਉਹ ਦੇਖਣਾ, ਇਹ ਆਪਣੇ ਆਪ ਦੇ ਵਿੱਚ ਮੇਰੇ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ। ਹੁਣ ਜਦੋਂ ਮੈਂ ਉੱਥੋਂ ਗੱਲ ਕਰੂੰਗਾ ਤੇ ਮੇਰੇ ਉਹ ਪਿਕਚਰ ਕਲੀਅਰ ਹੋਊਗੀ ਮੈਂ ਕਿੱਥੇ ਗੱਲ ਕਰ ਰਿਹਾ, ਕੌਣ ਕਿੱਥੇ ਬੈਠਾ ਹੈ, ਕਿੱਥੋਂ ਗੱਲਬਾਤ ਜਿਹੜੀ ਹੋ ਰਹੀ ਆ। ਬਿਲਕੁਲ। ਸੋ ਇਹ ਜਿਹੜੀ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਇਸ ਤੋਂ ਪਹਿਲਾਂ ਸੈਕਰਾਮੈਂਟੋ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਪ੍ਰੋਗਰਾਮ ਕਰ ਚੁੱਕੇ ਹਾਂ। ਫਿਰ ਫਰੈਜ਼ਨੋ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਹੈ, ਬਹੁਤ ਹੀ ਭਰਵਾਂ ਹੁੰਗਾਰਾ ਤੁਹਾਡੇ ਸਾਰਿਆਂ ਦੇ ਵੱਲੋਂ ਇਹ ਮਿਲਿਆ ਆਪਾਂ ਨੂੰ ਉੱਥੇ, ਅਤੇ ਗੱਲਬਾਤ ਆ ਉੱਥੇ ਕੀਤੀ ਆ। ਇਹਨਾਂ ਨੇ ਆਪਣੇ ਜਿਹੜੇ ਵਿਚਾਰ ਵੀ ਸਾਂਝੇ ਕੀਤੇ ਆ। ਸੋ ਅੱਜ ਦੀ ਇਹ ਜਿਹੜੀ ਵਿਸ਼ੇਸ਼ ਜਿਹੜੀ ਗੱਲਬਾਤ ਆ ਉਹ ਆਪਾਂ ਕਰਾਂਗੇ। ਆਪਾਂ ਹੋਰ ਅੰਦਰੂਨੀ ਬਲਤੇਜ ਪੰਨੂ ਹੁਣਾਂ ਨੂੰ ਜਾਣਨ ਦੀ ਜਿਹੜੀ ਆਪਾਂ ਕੋਸ਼ਿਸ਼ ਜਿਹੜੀ ਕਰਾਂਗੇ। ਸੋ ਬਲਤੇਜ ਪੰਨੂ ਜੀ, ਬੜਾ ਰਵਾਇਤੀ ਜਿਹਾ ਸਵਾਲ ਆ ਕਿ ਕਿੱਦਾਂ ਸਬੱਬ ਬਣਿਆ ਪੱਤਰਕਾਰੀ ਵੱਲ ਆਉਣ ਦਾ? ਸਬੱਬ ਤੁਸੀਂ ਇਹ ਕਹਿ ਲਓ ਕਿ ਇਹ ਆਟਵਾ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਨਾਈਟ ਹੋਈ ਸੀਗੀ। ਠੀਕ ਹੈ। ਅਤੇ ਉੱਥੇ ਮੈਨੂੰ ਰੇਡੀਓ ਇੱਕ ਬਰੋਡਕਾਸਟਰ ਨੇ ਜੀ ਟੋਰਾਂਟੋ ਤੋਂ, ਉਹਨਾਂ ਦੇ ਨਾਲ ਮੁਲਾਕਾਤ ਹੋਈ ਅਤੇ ਉਹ ਆਪ ਹੀ ਸਾਰਾ ਕੁਛ ਕਰਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ। ਠੀਕ ਹੈ ਜੀ। ਇਹ ਹੈਗੀ ਹੈ ਜੀ ਗੱਲ 89 ਦੀ। ਠੀਕ ਹੈ। 89-90 ਦੀਆਂ ਗੱਲਾਂ ਨੇ। ਤਾਂ ਉਦੋਂ ਮੈਂ ਉਹਨਾਂ ਨੂੰ ਉਂਝ ਹੀ ਕਿਹਾ, ਮੈਂ ਕਿਹਾ ਵੀ ਜਿਹੜੇ ਤੁਸੀਂ ਕਰਦੇ ਹੋ, ਕਿਉਂਕਿ ਮੈਂ ਉੱਥੋਂ ਕਾਲਜ ਦੇ ਵਿੱਚੋਂ ਹਟ ਕੇ ਆ ਗਿਆ ਸੀ ਇੱਥੇ ਛੋਟੀ, ਮੈਂ ਜੀ ਅਜੇ ਕਾਲਜ ਦੇ ਵਿੱਚ ਸੀਗਾ। ਤੁਸੀਂ ਕੈਨੇਡਾ ਪੜ੍ਹਦੇ ਸੀਗੇ? ਨਹੀਂ, ਉੱਥੋਂ ਪੜ੍ਹ ਕੇ ਆਏ ਸੀ। ਮੈਂ ਖਾਲਸਾ ਕਾਲਜ ਤੋਂ ਜੀ। ਅਤੇ ਮੈਂ ਇੱਥੇ ਆ ਕੇ ਫਿਰ ਜਿਹੜਾ ਸੀਗਾ ਜੀ ਉਲਝ ਗਿਆ ਕੰਮਾਂ ਕਾਰਾਂ 'ਚ। ਪਰ ਬਾਅਦ ਦੇ ਵਿੱਚ ਮੈਂ ਟੈਕਸੀ ਚਲਾਉਣ ਲੱਗ ਗਿਆ ਏਅਰਪੋਰਟ ਦੇ ਉੱਤੇ। ਫਿਰ ਮੈਨੂੰ ਸਬੱਬ ਬਣਿਆ ਪੜ੍ਹਨ ਦਾ ਦੁਬਾਰਾ ਜਿਹੜਾ ਜੀ, ਕਿਉਂਕਿ ਉੱਥੇ ਟਾਈਮ ਤੁਹਾਨੂੰ ਮਿਲਦਾ। ਫਿਰ ਮੈਂ ਕੁਛ ਆਪਣੀ ਜਿਹੜੀ ਸਟੱਡੀ ਸੀ ਉਹ ਇੱਥੇ ਕੰਪਲੀਟ ਕੀਤੀ ਆ ਕੇ। ਔਰ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਸਾਰਾ ਕੁਝ ਹੀ ਬੋਲਦੇ ਹੋ। ਤਾਂ ਉਹ ਥੋੜ੍ਹਾ ਜਿਹਾ ਚਿੜੇ ਵੀ ਇਸ ਗੱਲ ਤੋਂ, ਕਿਉਂਕਿ ਪੁਰਾਣੇ ਹੋਸਟ ਇੱਦਾਂ ਦੇ ਹੁੰਦੇ ਸੀ, ਉਹ ਚਿੜ ਜਾਂਦੇ ਸੀਗੇ। ਮੈਂ ਇਕੱਲਾ ਹੀ ਹਾਂ। ਹਾਂ, ਮੈਂ ਉਹਨਾਂ ਨੂੰ ਕਿਹਾ ਜੀ ਮੈਂ ਨਿਊਜ਼ ਪੜ੍ਹ ਕਰੂੰਗਾ ਤੁਹਾਡੇ, ਜੇ ਹੋ ਸਕੇ। ਉਹ ਕਹਿੰਦੇ ਠੀਕ ਆ, ਮੈਨੂੰ ਫੋਨ ਕਰੀ ਇਸ ਨੰਬਰ ਦੇ। ਅਤੇ ਉਹ ਵੀ ਟੋਰਾਂਟੋ ਦੀ ਸੀ। ਠੀਕ ਹੈ। ਕੁਲਦੀਪ ਦੀਪਕ ਉਹਨਾਂ ਦਾ ਨਾਮ ਹੈ, ਉਹ ਗਾਉਂਦੇ ਵੀ ਰਹੇ ਨੇ, ਪੁਰਾਣੇ ਹੋਸਟ ਨੇ। ਅਤੇ ਜਦੋਂ ਟੋਰਾਂਟੋ ਆ ਗਏ ਵਾਪਸ, ਅਤੇ ਮੈਂ ਉਹਨਾਂ ਨੂੰ ਕਾਲ ਕੀਤਾ 1-2 ਵਾਰੀ, ਉਹਨਾਂ ਨੇ ਇਗਨੋਰ ਵੀ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਠੀਕ ਆ, ਤੂੰ ਆ ਜੀ ਅਤੇ ਆਪਾਂ ਗੱਲ ਜਿਹੜੀ ਉਹ ਕਰਦੇ ਹਾਂ। ਮੈਂ ਉਹਨਾਂ ਕੋਲ ਘਰੇ ਗਿਆ। ਨਿਊਜ਼ ਜਿਹੜੀਆਂ ਸੀਗੀਆਂ ਉਹਨਾਂ ਨੇ ਫਿਰ ਰਿਕਾਰਡ ਕੀਤੀਆਂ। ਅਤੇ ਉਹ ਇੱਕ ਦਿਨ ਪ੍ਰੋਗਰਾਮ ਆਉਂਦਾ ਹੁੰਦਾ ਸੀ, ਸੈਟਰਡੇ ਸਿਰਫ, ਕਿਉਂਕਿ ਉਹ ਤਾਂ ਬਹੁਤ ਥੋੜ੍ਹੇ ਸੀਗੇ, ਲਿਮਿਟਡ ਸੀਗੇ। ਹਾਂਜੀ। ਅਤੇ ਮੈਂ ਉਹਨਾਂ ਦੇ ਕੋਲੋਂ ਜਦੋਂ ਜਾ ਕੇ ਉਹ ਨਿਊਜ਼ ਰਿਕਾਰਡ ਕੀਤੀਆਂ, ਅਤੇ ਉਹ ਉਹਨਾਂ ਨੂੰ ਲੱਗਿਆ ਕਿ ਠੀਕ ਹੈ ਟੈਲੈਂਟ। ਹਾਂਜੀ, ਹਾਂ। ਅਤੇ ਫਿਰ ਇਹ ਹੋ ਗਿਆ ਕਿ ਹਰ ਹਫ਼ਤੇ ਸ਼ੁੱਕਰਵਾਰ ਸ਼ਾਮ ਨੂੰ ਮੈਂ ਉਹਨਾਂ ਦੇ ਘਰੇ ਜਾਂਦਾ ਜੀ। ਉਹਨਾਂ ਦੇ ਘਰੇ ਸੈਟਅਪ ਸੀਗਾ, ਉਹਨਾਂ ਨੇ ਨਿਊਜ਼ ਉਹ ਰਿਕਾਰਡ ਕਰਨੀਆਂ। ਫਿਰ ਹੌਲੀ ਹੌਲੀ ਉਹ ਛੋਟਾ ਜਿਹਾ ਸੈਟਅਪ ਮੈਂ ਲਿਆਂਦਾ ਜੀ। ਫਿਰ ਮੈਂ ਟੇਪ ਹੁੰਦੀ ਸੀ ਜੀ, ਟੇਪ ਦੇ ਵਿੱਚ ਰਿਕਾਰਡ ਕਰਨੀਆਂ। ਨਿਊਜ਼ ਮਿਲਦੀਆਂ ਨਹੀਂ ਸੀਗੀਆਂ ਜੀ ਟੋਰਾਂਟੋ ਏਅਰਪੋਰਟ ਦੇ ਉੱਤੇ ਸੀ ਮੈਂ, ਕਿਉਂਕਿ ਏਅਰ ਇੰਡੀਆ ਦੀ ਫਲਾਈਟ ਆਉਣੀ 2 ਦਿਨ ਆਉਂਦੀ ਹੁੰਦੀ ਸੀ ਹਫ਼ਤੇ 'ਚ ਉਹ। ਠੀਕ ਹੈ। ਅਤੇ ਉਦੋਂ ਜਾਣਾ, ਲੋਕੀ ਜਦੋਂ ਆਉਂਦੇ ਸੀ ਤਾਂ ਉਹਨਾਂ ਦੇ ਹੱਥਾਂ 'ਚ ਨਿਊਜ਼ਪੇਪਰ ਹੁੰਦਾ ਸੀ ਇੰਡੀਆ ਵਾਲਾ, ਉਹ ਫੜ ਲੈਣਾ। 2 ਦਿਨ ਇੱਦਾਂ ਤੁਸੀਂ ਕਰਦੇ? ਹਾਂਜੀ। ਉਹ ਨਿਊਜ਼ਪੇਪਰ ਉਹਨਾਂ ਤੋਂ ਲੈ ਕੇ ਉਹਦੇ ਵਿੱਚੋਂ ਫਿਰ ਨਿਊਜ਼ ਜਿਹੜੀਆਂ ਲੱਭਣੀਆਂ। ਫੋਨ ਤਾਂ ਮਿਲਦੇ ਨਹੀਂ ਸੀਗੇ ਉੱਥੇ, ਬਹੁਤ ਔਖਾ ਸੀਗਾ ਇੰਡੀਆ ਫੋਨ ਕਰਨਾ, ਕਿਹਨੂੰ ਫੋਨ ਕਰੋ, ਸੋਰਸ ਅੱਜ ਵਰਗੇ ਤਾਂ ਨਹੀਂ ਸੀਗੇ ਜੀ। ਅਤੇ ਇੱਦਾਂ ਜਿਹੜੀ ਉਹਦੀ ਸ਼ੁਰੂਆਤ ਹੋਈ। ਪਰ ਉਹਦੇ ਇਹ ਹੋਇਆ ਕਿ ਤਕਰੀਬਨ 6-7 ਮਹੀਨਿਆਂ ਦੇ ਵਿੱਚ ਇੱਕ ਪਹਿਚਾਣ ਬਣ ਗਈ ਨਿਊਜ਼ ਰੀਡਰ ਦੇ ਤੌਰ ਦੇ ਉੱਤੇ। ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਮੇਰਾ ਜਿਹੜਾ ਪੰਜਾਬੀ ਬੋਲੀ ਜਿਹੜੇ ਲਫ਼ਜ਼ ਤਲਫ਼ਜ਼ ਆ ਉਹਦੇ ਉੱਤੇ ਕੰਟਰੋਲ ਹੋਣਾ। ਮੈਂ ਕਿਉਂਕਿ ਅਧਿਐਨ ਕਰਦਾ ਅੱਜ ਵੀ, ਪੰਜਾਬੀ ਪੜ੍ਹਦਾ ਹਾਂ। ਗੁਰੂ ਗ੍ਰੰਥ ਸਾਹਿਬ ਜਿਹੜਾ ਜੀ ਉਹਦੇ ਵਾਸਤੇ ਮੈਂ ਸਮਝਦਾ ਕਿ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਂ
ਸਣੇ ਅਰਥਾਂ ਦੇ ਉਹਨੂੰ ਬਹੁਤ ਵਾਰੀ ਪੜ੍ਹਿਆ ਹੋਇਆ। ਉਹਦੇ ਕਰਕੇ ਭਾਸ਼ਾ ਦਾ ਜਿਹੜਾ ਜੀ ਉਹ ਗਿਆਨ ਹੈਗਾ, ਜੁੜਵੇਂ ਅੱਖਰਾਂ, ਹਾਂਜੀ ਜੁੜਵੇਂ ਅੱਖਰਾਂ ਵਾਲੀ ਬੀਟ ਜਿਹੜੀ ਸੀ ਜੀ ਮੈਂ ਉਹ ਸਟੱਡੀ ਕੀਤੀ ਹੋਈ ਆ, ਕਿਉਂਕਿ ਉਦੋਂ ਤਾਂ ਪਤਾ ਨਹੀਂ ਕੌਮਾ ਕਿੱਥੇ ਆ ਤੇ ਡੰਡੀ ਕਿੱਥੇ ਆ। ਬਿਲਕੁਲ। ਤੇ ਉਹਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਭਾਸ਼ਾ ਦੇ ਉੱਤੇ। ਕੰਟਰੋਲ ਦੂਸਰਾ ਕੁਝ ਬੇਸ ਹੈਗਾ ਆਵਾਜ਼ ਦੇ ਵਿੱਚ, ਇਹ ਕੁਦਰਤ ਦੀਆਂ ਚੀਜ਼ਾਂ ਨੇ, ਹਾਂਜੀ ਬਿਲਕੁਲ, ਉਹਦੇ ਵਿੱਚ ਮੇਰਾ ਕੁਝ ਨਹੀਂ ਹੈਗਾ। ਤੋ ਉਹਦੇ ਨਾਲ ਉਹ ਚੱਲ ਨਿਕਲਿਆ ਜੀ। ਔਰ ਚਲਦੇ ਚਲਦੇ ਫਿਰ ਇਹ ਹੋਇਆ ਕਿ ਇੱਕ ਸਾਈਡ ਬੈਂਡ ਰੇਡੀਓ ਸ਼ੁਰੂ ਹੋਇਆ ਟੋਰਾਂਟੋ 'ਚ। ਠੀਕ ਹੈ। ਤੇ ਮੈਂ ਉਹਦੇ ਉੱਤੇ ਪਹਿਲਾ ਫੁੱਲ ਟਾਈਮ ਹੋਸਟ ਜਿਹੜਾ ਜੀ 1994 ਦੇ ਵਿੱਚ ਗਿਆ ਜੀ। ਤੋ ਫਿਰ ਜਿਹੜਾ ਸੀਗਾ ਉੱਥੇ ਕੁਝ ਇੱਦਾਂ ਦੀਆਂ ਰਿਸਟ੍ਰਿਕਸ਼ਨ ਸਟਾਰਟ ਹੋ ਗਈਆਂ। ਫਿਰ ਇੱਕ ਨਿਊਜ਼ਪੇਪਰ ਨਗਾਰਾ ਅਖਬਾਰ ਜਿਹੜਾ ਸੀਗਾ ਜੀ, ਮੈਂ ਉਹਦਾ ਐਡੀਟਰ ਬਣਿਆ। ਔਰ ਉਹ ਅਖਬਾਰ ਜਿਹੜਾ ਜੀ ਉਹ ਚੱਲਦਾ ਰਿਹਾ। ਮੈਂ ਉਹਦੇ ਵਿੱਚ ਇੱਕ ਤਾਂ ਲੋਕਲ ਖਬਰਾਂ ਨੂੰ ਪਹਿਲ ਦਿੱਤੀ। ਪਹਿਲੇ 8 ਸਫ਼ੇ ਜਿਹੜੇ ਸੀ ਉਹਦੇ 'ਚ ਕੋਈ ਪੰਜਾਬ ਦੀ ਖਬਰ ਨਹੀਂ ਸੀ ਹੁੰਦੀ, ਸਿਰਫ ਉੱਥੇ ਦੀ। ਹਾਂ, ਉਹ 26 ਸਫ਼ਿਆਂ ਦਾ ਪੇਪਰ ਨਿਕਲਦਾ ਸੀ ਵੀਕਲੀ। ਠੀਕ ਹੈ। ਤੇ ਉਹਦੇ ਵਿੱਚ ਜਿਹੜੇ ਐਡੀਟੋਰੀਅਲ ਸੀਗੇ ਜੀ ਉਹ ਮੈਂ ਲਗਾਤਾਰ ਲਿਖੇ, ਔਰ ਕੋਈ ਐਡੀਟੋਰੀਅਲ ਪੰਜਾਬ ਬਾਰੇ ਨਹੀਂ ਲਿਖਿਆ ਉਹਦੇ 'ਚ ਮੈਂ। ਸਾਰੇ ਜਿਹੜੇ ਲੋਕਲ ਸਾਡੇ ਯੂਥ ਦੇ ਬਾਰੇ ਦੇ ਵਿੱਚ ਸੀਗੇ ਜੀ, ਉਹਦੇ ਬਾਰੇ ਉਹ ਲੋਕਾਂ ਨੂੰ ਪਸੰਦ ਆਈ ਸੀ। ਔਰ ਉਹ ਨਿਊਜ਼ਪੇਪਰ ਬਹੁਤ ਫੇਮਸ ਹੋ ਗਿਆ। ਫੇਮਸ ਹੋਣ ਦੇ ਨਾਲ ਨਾਲ ਮੁਸ਼ਕਲਾਂ ਖੜੀਆਂ ਹੋ ਗਈਆਂ ਜੀ। ਹਾਂਜੀ ਹਾਂ, ਬੰਦਾ ਰੜਕਣ ਲੱਗ ਜਾਂਦਾ। ਹਾਂਜੀ, ਉਹ ਲਾਇਬਲ ਐਂਡ ਸਿਲੰਡਰ ਦੇ ਇੱਕ ਟਾਈਮ ਅਜਿਹਾ ਸੀਗਾ ਜੀ ਕਿ 7 ਕੇਸ ਚੱਲਦੇ ਸੀ ਮੇਰੇ ਨਿਊਜ਼ਪੇਪਰ। ਹਾਂ, ਨਿਊਜ਼ਪੇਪਰ ਦੇ ਉੱਤੇ। ਘਰ ਦੇ ਤੰਗ, ਸਾਰੇ ਆਲੇ ਦੁਆਲੇ ਵਾਲੇ ਤੰਗ ਵੀ ਕਿਸ ਪਾਸੇ ਵੱਲ ਨੂੰ ਤੁਰ ਪਏ ਨੇ ਜੀ। ਤਾਂ ਫਿਰ ਜਿਹੜਾ ਸੀਗਾ ਜੀ, ਤੁਸੀਂ ਇਹ ਕਹਿ ਲਓ ਕਿ ਇਉਂ ਲੱਗਿਆ ਕਿ ਸ਼ਾਇਦ ਜਾਂ ਤਾਂ ਚੁੱਪ ਕਰਕੇ ਟੈਕਸੀ 'ਚ ਵਾਪਸ ਚਲ ਜਾਵਾਂ, ਜੇ ਇਸ ਲਾਈਨ ਦੇ ਵਿੱਚ ਰਹਿਣਾ ਆ ਤੇ ਫਿਰ ਕੁਛ ਜਿਹੜਾ ਜੀ ਇਹ ਤੋਂ ਸਾਈਡ ਤੇ ਹਟਣਾ ਪਊਗਾ। ਸਾਈਡ ਤੇ ਕਿੱਧਰ ਹਟਿਆ ਜਾਵੇ, ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਆ ਗਿਆ। ਹੌਲੀ ਹੌਲੀ ਜਿਹੜਾ ਜੀ ਫਿਰ ਇਹ ਹੋਇਆ ਕਿ ਮੈਂ ਵਾਪਸ ਚਲੇ ਗਿਆ ਪੰਜਾਬ। ਠੀਕ ਹੈ ਜੀ। 2001 'ਚ। 2001 ਪਰ ਉੱਥੋਂ ਜਾ ਕੇ ਜਿਹੜੀ ਸੀ ਜੀ ਫਿਰ ਮੈਂ ਰਿਪੋਰਟਿੰਗ ਇੱਥੋਂ ਦੇ ਚੈਨਲਾਂ ਦੇ ਵਾਸਤੇ ਕੀਤੀ। ਇੱਥੇ ਟੋਰਾਂਟੋ ਦੇ ਵਿੱਚ ਚੱਲਦੀ ਰਹੀ, ਫਿਰ ਆਪਣੇ ਸਰੀ ਦੇ ਵਿੱਚ ਉੱਥੇ ਚੱਲਦੀ ਰਹੀ। ਫਿਰ ਮੈਂ ਵਾਪਸ ਜਿਹੜਾ ਜੀ ਆ ਗਿਆ 10 ਦੇ ਵਿੱਚ ਕੈਨੇਡਾ ਵਾਪਸ ਆ ਗਿਆ। ਠੀਕ ਹੈ। ਔਰ 9 ਦੇ ਵਿੱਚ ਆ ਗਿਆ। ਔਰ 11 ਤੱਕ ਮੈਂ 2 ਸਾਲ ਫਿਰ ਇੱਥੇ ਆ ਗਿਆ। ਇੱਥੇ ਆ ਕੇ ਮੈਂ ਰੋਜਰਸ ਦਾ ਚੱਲ ਓਮਨੀ ਟੀਵੀ, ਹਾਂਜੀ, ਉਹਨਾਂ ਦੀ ਜਿਹੜੀ ਸੀ ਉਹਨਾਂ ਨੇ ਮੈਨੂੰ ਅਪਰੋਚ ਕੀਤੀ। ਕਹਿੰਦੇ ਸਾਨੂੰ ਚੱਲਣਾ ਤਾਂ ਸਿਸਟਮੈਟਿਕਲੀ ਪਊਗਾ, ਤੈਨੂੰ ਅਪਲਾਈ ਕਰਨਾ ਪਊਗਾ। ਠੀਕ ਹੈ। ਤੇ ਮੈਂ ਅਪਲਾਈ ਤਾਂ ਕੀਤਾ ਜੀ। ਔਰ ਇੱਥੇ ਆ ਕੇ ਇੱਕ ਉੱਥੇ ਟੋਰਾਂਟੋ ਦੇ ਵਿੱਚ ਰੇਡੀਓ ਸੀ, ਉਹਨਾਂ ਨੇ ਮੈਨੂੰ ਹਾਇਰ ਕੀਤਾ ਜੀ 2 ਘੰਟੇ ਦੇ ਵਾਸਤੇ। ਮੈਂ ਸਵੇਰੇ 6 ਤੋਂ 8 ਸ਼ੋਅ ਕਰਦਾ ਸੀ। ਲੋਕੀ ਕਹਿੰਦੇ ਸੀ ਇੰਨਾ ਅਰਲੀ ਕਿੱਥੋਂ ਚੱਲੂਗਾ, ਪਰ ਉਹ ਇੰਨਾ ਫੇਮਸ ਹੋ ਗਿਆ ਕਿਉਂਕਿ ਉਹਦੇ ਵਿੱਚ ਇੱਕ ਤਾਂ ਮੇਰੀ ਆਦਤ ਹੈ ਜੀ, ਮੈਂ ਕਦੀ ਨਹੀਂ ਇਹ ਕਹਿੰਦਾ ਕਿ ਨਹੀਂ ਮੈਂ ਤਾਂ ਉਂਝ ਹੀ ਬੋਲੀ ਜਾਂਦਾ। ਮੈਂ ਬਕਾਇਦਾ ਪੜ੍ਹ ਕੇ ਬੈਠਦਾ। ਮੈਂ ਮੈਕਸਿਮਮ ਪੜ੍ਹਦਾ ਹਾਂ, ਜਿੰਨਾ ਪੜ੍ਹਿਆ ਜਾ ਸਕੇ। ਦੂਸਰਿਆਂ ਨੂੰ ਸੁਣਦਾ ਜੀ, ਉਹਨਾਂ ਨੂੰ ਸੁਣਦਾ ਆ, ਪੜ੍ਹਦਾ ਆ, ਹਰ ਚੀਜ਼ ਜਿਹੜੀ ਉਹਦੀ ਜਾਣਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦਾ। ਉਹ ਵੀ ਫੇਮਸ ਜਿਹੜਾ ਜੀ ਉਹ ਕਾਫੀ ਹੋਇਆ। ਫਿਰ ਰੋਜਰਸ ਦੇ ਨਾਲ ਜਿਹੜੇ ਸੀ ਓਮਨੀ ਟੀਵੀ ਦੇ ਉੱਤੇ ਮੈਂ ਓਨਟਾਰੀਓ ਨੂੰ ਜਿਹੜਾ ਜੀ ਰਿਪਰੈਜ਼ੈਂਟ ਕੀਤਾ ਉਹਨਾਂ ਨੂੰ 2 ਸਾਲ ਦੇ ਵਾਸਤੇ। ਪਰ ਗੱਲ ਫਿਰ ਜਿਹੜੀ ਉਹ ਬਣੀ ਨਹੀਂ ਇੱਥੇ ਆ ਕੇ ਜੀ। ਇੱਕ ਤਾਂ ਗੈਪ ਪੈ ਗਿਆ ਸੀ, ਫਿਰ ਵਾਪਸ ਉੱਥੇ ਚਲੇ ਗਿਆ ਜੀ। ਹਾਂਜੀ ਹਾਂ, ਫਿਰ ਪੰਜਾਬ ਦੇ ਵਿੱਚ ਹਾਂ, ਫਿਰ ਉੱਥੇ ਚਲੇ ਗਏ ਜੀ। ਔਰ ਮੈਂ ਉਦੋਂ ਦਾ ਹੀ ਤਕਰੀਬਨ ਪੰਜਾਬੀ ਰੇਡੀਓ USA ਦੇ ਨਾਲ ਵੀ ਜੁੜਿਆ ਹੋਇਆ ਜੀ, 11 ਦਾ ਹੀ ਤਕਰੀਬਨ। ਹਾਂਜੀ ਜੀ ਬਿਲਕੁਲ। ਸੋ ਲੰਮੇ ਸਮੇਂ ਤੋਂ ਜਿਹੜੇ ਪੰਜਾਬੀ ਰੇਡੀਓ USA ਦੇ ਨਾਲ ਚੱਲ ਰਹੇ ਹੋ। ਜਿੱਦਾਂ ਪਨੂ ਜੀ ਤੁਸੀਂ ਗੱਲ ਕੀਤੀ ਵੀ ਕਈ ਥਾਵਾਂ ਦੇ ਉੱਤੇ ਤੁਹਾਨੂੰ ਰਿਸਟ੍ਰਿਕਸ਼ਨਸ ਦਾ ਵੀ ਜਿਹੜਾ ਸਾਹਮਣਾ ਕਰਨਾ ਪਿਆ ਜਦੋਂ ਤੁਸੀਂ ਕਈ ਚੈਨਲਸ ਦੇ ਲਈ ਕਰਦੇ ਸੀਗੇ। ਆਈ ਥਿੰਕ ਆਪਣਾ ਸਬੱਬ ਵੀ ਪੰਜਾਬੀ ਰੇਡੀਓ USA ਦੇ ਨਾਲ ਕੁਛ ਇੱਦਾਂ ਦੀ ਹੀ ਤੁਹਾਡੇ ਨਾਲ ਜਦੋਂ ਵਾਕਿਆਤ ਹੋਇਆ ਸੀਗਾ ਵੀ ਤੁਸੀਂ ਕੁਛ ਅਜਿਹੀ ਇੱਕ ਖਬਰ ਨਸ਼ਰ ਕੀਤੀ ਸੀਗੀ ਜਿਸ ਤੋਂ ਬਾਅਦ ਦੇ ਵਿੱਚ ਸ਼ਾਇਦ ਉੱਥੋਂ ਦੇ ਜਿਹੜੇ ਲੋਕ ਸੀਗੇ ਜਾਂ ਜਿਨ੍ਹਾਂ ਦਾ ਉਹ ਚੈਨਲ ਸੀਗਾ ਉਸ ਦੇ ਨਾਲ ਕੁਛ ਮਨ ਮੁਤਾਬ ਉਸ ਖਬਰ ਨੂੰ ਲੈ ਕੇ ਹੋਇਆ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਆ। ਤੁਹਾਨੂੰ ਇੱਥੇ ਕਦੀ ਪੰਜਾਬੀ ਰੇਡੀਓ USA ਦੇ ਉੱਤੇ ਇਹ ਨਹੀਂ ਵੀ ਤੁਸੀਂ ਇੱਥੇ ਆਏ ਹੋ ਅਤੇ ਮੈਂ ਤਾਂ ਪੁੱਛ ਰਿਹਾ ਵੀ ਤੁਸੀਂ ਇੱਦਾਂ ਕਹੋਗੇ ਵੀ ਕਦੀ ਤੁਹਾਨੂੰ ਇੱਦਾਂ ਤਾਂ ਨਹੀਂ ਮਹਿਸੂਸ ਹੋਇਆ ਵੀ ਪੰਜਾਬੀ ਰੇਡੀਓ USA ਨੇ ਤੁਹਾਨੂੰ ਇੱਦਾਂ ਕਦੀ ਆਖਿਆ ਹੋਵੇ ਵੀ ਆਹ ਕਰਨਾ ਹੈ ਆਹ ਨਹੀਂ ਕਰਨਾ ਹੈ? ਨਹੀਂ, ਅੱਜ ਤੱਕ ਨਹੀਂ ਜੀ। ਤੁਸੀਂ ਅਕਸਰ ਹੁੰਦੇ ਹੋ ਇੱਥੇ, ਭੈਣ ਜੀ ਹੋਰੀ ਹੁੰਦੇ ਨੇ ਜੀ, 2 ਜਣਿਆਂ ਨਾਲ ਹੀ ਮੈਂ ਮੋਸਟਲੀ ਗੱਲ ਕਰਦਾ। ਇੱਕ ਦਿਨ ਕਿਤੇ ਦਿਲਪ੍ਰੀਤ ਹੁੰਦੇ, ਉਹਨਾਂ ਦਾ ਉਹਦਾ ਬੋਲਣਾ ਹੀ ਨਹੀਂ ਹੁੰਦਾ, ਸੋ ਮੈਂ ਹੀ ਬੋਲਣਾ ਹੁੰਦਾ। ਅੱਜ ਤੱਕ ਕਦੀ ਇਹ ਨਹੀਂ ਕਿਹਾ ਗਿਆ ਜੀ ਵੀ ਆਹ ਖਬਰ ਹੈਗੀ ਆ, ਇਹਨੂੰ ਤੁਸੀਂ ਕਵਰ ਕਰ ਲਓ। ਕਦੀ ਨਹੀਂ ਕਿਹਾ ਗਿਆ। ਜਾਂ ਇਹਨੂੰ ਕਿਹੜੇ ਤਰੀਕੇ ਦੇ ਨਾਲ ਕਵਰ ਕਰਨਾ ਹੈ, ਇਹ ਵੀ ਅੱਜ ਤੱਕ ਨਹੀਂ ਜਿਹੜਾ ਜੀ ਉਹ ਕਿਹਾ ਗਿਆ। ਮੈਂ ਕਦੀ ਰਿਕਾਰਡਿੰਗ ਨਹੀਂ ਸੁਣੀ ਜੀ। ਲੋਕ ਸੁਣਦੇ ਆ, ਲੋਕ ਦੱਸਦੇ ਆ। ਜੇ ਲੋਕ ਇੰਨਾ ਦੱਸ ਰਹੇ ਆ ਤਾਂ ਇਟ ਮੀਨਸ ਕਿ ਜੋ ਮੈਂ ਬੋਲ ਰਿਹਾ ਉਹ ਹੂਬਹੂ ਜਿਹੜਾ ਜੀ ਉਹ ਏਅਰ ਦੇ ਉੱਤੇ ਗਿਆ ਪਿਛਲੇ ਸਾਲਾਂ ਦੇ ਦੌਰਾਨ। ਔਰ ਕਿਉਂਕਿ ਜੇ ਮੰਨ ਲਓ ਚੰਗਾ ਤੁਸੀਂ ਬਣਾਇਆ, ਤੁਹਾਨੂੰ ਪਰੋਸਣਾ ਨਹੀਂ ਆਇਆ ਤੇ ਫਿਰ ਉਹ ਵੀ ਕੁਛ ਨਹੀਂ ਕਿਸੇ ਕੰਮ ਦਾ ਨਹੀਂ। ਤਾਂ ਪੰਜਾਬੀ ਰੇਡੀਓ USA ਦਾ ਜਿਹੜਾ ਦਾਇਰਾ ਆ
ਉਹ ਕਿੰਨਾ ਵੱਡਾ ਆ ਮੈਨੂੰ ਅਸਲ 'ਚ ਸਹੀ ਪੁੱਛੋ ਤਾਂ ਮੈਨੂੰ ਇੱਥੇ ਆ ਕੇ ਪਿਛਲੇ ਕੁਝ ਦਿਨਾਂ ਤੋਂ ਹੀ ਪਤਾ ਲੱਗਿਆ। ਮੈਨੂੰ ਦੱਸਦੇ ਤਾਂ ਹੈਗੇ ਸੀਗੇ ਲੋਕ। ਦੇਖੋ ਨਕਸ਼ੇ ਤੇ ਦੁਨੀਆ ਦੇਖਣੀ ਤੇ ਜਾ ਕੇ ਦੇਖਣੀ ਬਹੁਤ ਫਰਕ ਹੈ। ਇੱਥੇ ਕੱਲ ਵੀ ਜਦੋਂ ਪ੍ਰੋਗਰਾਮ ਸੀਗਾ ਜੀ, ਰਸਤੇ ਦੇ ਵਿੱਚ ਮੋਡੈਸਟੋ ਪੈਂਦਾ ਜੀ ਸੈਟਨ, ਉੱਥੇ ਇੱਕ ਸ਼ੋਅ ਸੀਗਾ, ਪ੍ਰਿੰਸ ਹੋਰੀ ਮੇਰੇ ਨਾਲ ਨੇ, ਉਹਨਾਂ ਨੇ ਜਾਣਾ ਸੀ ਉੱਥੇ। ਉਹ ਕਹਿੰਦੇ ਮੈਂ ਜਿਹੜੇ ਸ਼ੋਅ ਦੇ ਪ੍ਰਮੋਟਰ ਨੂੰ ਮਿਲਣਾ। ਉਹਨਾਂ ਨੂੰ ਪ੍ਰਮੋਟਰ ਨੂੰ ਪਤਾ ਲੱਗਿਆ ਜੀ, ਉਹ ਧੱਕੇ ਦੇ ਨਾਲ ਲੈ ਗਏ। ਤਾਂ ਉਹ ਸਟੇਜ ਦੇ ਉੱਤੇ ਵੀ ਜਿਹੜਾ ਲੈ ਕੇ ਜੀ, ਉੱਥੇ ਸਟੇਜ ਤੇ ਮੈਂ ਸਿਰਫ ਕੁਛ ਨਹੀਂ ਗੱਲ ਕੀਤੀ। ਮੈਂ ਕਿਹਾ ਜੀ ਮੈਂ ਤੁਹਾਡੇ ਗੀਤ ਸੰਗੀਤ ਦੇ ਵਿੱਚ ਕੋਈ ਵਿਘਨ ਨਹੀਂ ਪਾਉਣਾ, ਮੈਂ ਤਾਂ ਸਿਰਫ ਲੰਘ ਰਹੇ ਸੀ, ਅਸੀਂ ਇੱਥੋਂ ਆ ਗਏ। ਤਾਂ ਮੈਂ ਬਾਹਰ ਚਲੇ ਗਿਆ ਜੀ, ਸਾਰਾ ਸ਼ੋਅ ਉੱਠ ਕੇ ਬਾਹਰ ਆ ਗਿਆ। ਅੱਛਾ ਜੀ, ਜਿੰਨੇ ਉੱਥੇ ਬੈਠੇ ਹੋਏ ਸੀ। ਤੁਸੀਂ ਦੇਖੋ ਐਸਾ ਇੰਨਾ ਪਿਆਰ। ਔਰ ਜਿਹੜਾ ਇੱਕ ਟਾਊਨ ਹੈ ਜਿਹੜੇ ਗਦਰੀ ਬਾਬਿਆਂ ਦਾ, ਮੈਂ ਕੱਲ ਜ਼ਿਕਰ ਵੀ ਉੱਥੇ ਕੀਤਾ ਸੀ। ਉੱਥੇ ਇੱਕ ਬੱਚੀ ਜਿਹੜੀ ਇੱਥੋਂ ਦੀ ਸ਼ਾਇਦ ਜੰਪਲ ਸੀਗੀ, ਉਹ ਜਿੰਨੀ ਉੱਚੀ ਆਵਾਜ਼ ਦੇ ਵਿੱਚ ਉਹਨੇ ਆਵਾਜ਼ ਮਾਰੀ ਮੇਰਾ ਨਾਮ ਲੈ ਕੇ ਕਿ ਬਲਤੇਜ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ, ਉੱਚੀ ਦੇਣੀ। ਤਾਂ ਮੈਨੂੰ ਇਸ ਪੱਖੋਂ ਬੜਾ ਹੈ ਕਿ ਜਿਹੜੇ ਯੰਗ ਜਨਰੇਸ਼ਨ ਵੀ ਹੈ ਉਹ ਤੁਹਾਨੂੰ ਕਿੰਨਾ ਪਿਆਰ ਕਰਦੀ ਹੈ, ਜਿਹੜੇ ਬਾਕੀ ਫੈਮਲੀਜ਼ ਵਾਲੇ ਨੇ ਉਹ ਕਿੰਨਾ ਤੁਹਾਨੂੰ ਚਾਹੁੰਦੇ। ਮੈਨੂੰ ਇੱਥੇ ਆ ਕੇ ਪਤਾ ਲੱਗਿਆ ਜੀ ਕਿ ਕਿੰਨੀ ਕੁ ਵੱਡੀ ਆਡੀਅנס ਜਿਹੜੀ ਹੈ ਜੀ ਉਹ ਪੰਜਾਬੀ ਰੇਡੀਓ USA ਦੇ। ਮੈਂ ਕਹਿ ਸਕਦਾ ਹਾਂ ਕਿ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਜਿਹੜਾ ਪੰਜਾਬੀ ਲੈਂਗੁਏਜ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਹੈ ਜੀ। ਅਜਿਹਾ ਦਾਅਵਾ ਤੁਸੀਂ ਨਹੀਂ ਕਰਦੇ, ਪਰ ਇਹ ਹੈ ਰਿਐਲਿਟੀ ਹੈ ਕਿ ਇੰਨੇ ਜਿਹੜੇ ਸਟੇਸ਼ਨ ਉਹ ਇੱਕ ਜਗ੍ਹਾ ਦੇ ਉੱਤੋਂ ਚੱਲਣੇ ਔਰ ਐਡੀ ਵੱਡੀ ਆਡੀਅנס ਹੋਣੀ ਕਿ ਸਾਰਾ ਏਰੀਆ ਤੁਸੀਂ ਟੋਟਲ ਕਵਰ ਕਰੀ ਬੈਠੇ ਹੋ। ਔਰ ਮੈਂ ਇਹ ਵੀ ਤੁਹਾਨੂੰ ਕਹੂੰਗਾ ਜੀ ਕਿ ਜਿੰਨੇ ਉੱਥੇ ਪੜ੍ਹਿਆ ਲਿਖਿਆ ਇੱਕ ਤਬਕਾ, ਉਹਦੇ ਕੋਲੇ ਜਿਹੜੀਆਂ ਜਾਂਦੀਆਂ ਨੇ YouTube ਦੇ ਰਾਹੀਂ ਜਾਂ WhatsApp ਦੇ ਰਾਹੀਂ, ਉਹ ਬਹੁਤ ਵੱਡੀ ਗਿਣਤੀ 'ਚ ਉੱਥੇ ਇੰਡੀਆ ਦੇ ਵਿੱਚ ਵੀ ਸੁਣਿਆ ਜਾਂਦਾ ਜੀ। ਬਹੁਤ ਥੈਂਕ ਯੂ ਆ। ਅਤੇ ਬਿਲਕੁਲ ਇਹ ਅਕਸਰ ਜਿੱਦਾਂ ਕਹਿੰਦੇ ਆ ਵੀ ਕੁਆਲਿਟੀ ਨੂੰ ਲੈ ਕੇ ਆ, ਵੀ ਜੇ ਕੋਈ ਇਹ ਚੀਜ਼ ਦੀ ਕੁਆਲਿਟੀ ਚੰਗੀ ਹੈ ਤਾਂ ਫਿਰ ਕਹਿੰਦੇ ਵੀ ਉਹ ਖੂਚ ਵੀ ਕਿਉਂ ਨਾ ਪਿਆ ਹੋਵੇ ਕੋਈ ਚੀਜ਼, ਤਾਂ ਬੰਦੇ ਲੋਕ ਉਹਦੇ ਕੋਲ ਜਾਂਦੇ ਆ। ਸੋ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਇਹੀ ਪੰਜਾਬੀ ਰੇਡੀਓ USA ਦਾ ਇੱਕ ਕੋਸ਼ਿਸ਼ ਹਮੇਸ਼ਾ ਰਹੀ ਆ ਵੀ ਇੱਕ ਮੰਚ ਆ, ਤੁਸੀਂ ਆਪਣੇ ਵਿਚਾਰ ਜਿਹੜੇ ਇਸ ਦੇ ਵਿੱਚ ਸਾਂਝੇ ਕਰਦੇ ਹੋ। ਕਦੀ ਕਿਸੇ ਨੂੰ ਆਪਾਂ ਇਸ ਚੀਜ਼ ਦੇ ਉੱਤੇ ਕਿਤੇ ਰੋਕਿਆ ਟੋਕਿਆ ਨਹੀਂ ਆ। ਅਤੇ ਤੁਸੀਂ ਜਿੱਦਾਂ ਹੁਣ ਜ਼ਿਕਰ ਕੀਤਾ ਆ ਵੀ ਹੁਣ ਆਏ ਤਾਂ ਤੁਸੀਂ ਹੁਣ ਬਹੁਤ ਥੋੜ੍ਹੇ ਦਿਨਾਂ ਦੇ ਲਈ ਉੱਥੇ ਅਮਰੀਕਾ ਦੇ ਵਿੱਚ ਆਏ ਹੋ। ਸਫ਼ਰ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੰਘ ਰਿਹਾ ਹੋਣਾ ਹੈ ਤੁਹਾਡਾ, ਵੀ ਖਾਸ ਕਰਕੇ ਇੱਥੇ ਵੇਖਣ ਨੂੰ ਸੁਣਨ ਨੂੰ ਲੱਗਦਾ ਵੀ ਇੱਥੇ ਆ ਉਹ ਇੱਥੇ ਆ, ਪਰ ਜਦੋਂ ਬੈਠਦੇ ਹੋ ਗੱਡੀ 'ਚ ਫਿਰ ਪਤਾ ਲੱਗਦਾ ਵੀ ਦੂਰ ਦੂਰ ਬਹੁਤ ਆ। ਕਿੱਦਾਂ ਦਾ ਚੱਲ ਰਿਹਾ ਅਜੇ ਤੱਕ ਦਾ ਜਿਹੜਾ ਦੌਰਾ ਹੈ, ਕਿੱਦਾਂ ਦਾ ਚੱਲ ਰਿਹਾ? ਕੀ ਕੁਛ ਹੋਰ ਦੇਖਣ ਨੂੰ, ਨਵੇਂ ਲੋਕਾਂ ਨੂੰ ਮਿਲ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ? ਮੇਰਾ ਜਿਹੜਾ ਪਰਿਵਾਰ ਹੈ ਨਾ ਜੀ, ਅਸੀਂ ਜਿਹੜੇ ਮੇਰੇ ਦਾਦੇ ਪਰਿਵਾਰ 'ਚੋਂ, ਨਾਨਕੇ ਪਰਿਵਾਰ 'ਚੋਂ, ਅਸੀਂ ਰਿਫਿਊਜੀ ਹਾਂ ਜੀ। ਕਹਿੰਦਾ ਜੀ ਜਦੋਂ ਪਾਕਿਸਤਾਨ ਤੋਂ ਕਦੀ ਕਿਤੇ ਡੇਰਾ ਲੱਗਿਆ ਹੀ ਨਹੀਂ, ਪੱਟ ਕੇ ਤੁਰੇ ਹੀ ਫਿਰਦੇ ਹਾਂ। ਜਾਂ ਇੱਕ ਸ਼ੇਰ ਹੈ ਕਿ ਮੈਂ ਉਹਨਾਂ ਲੋਕਾਂ 'ਚੋਂ ਹਾਂ ਜੋ ਸਦਾ ਸਫ਼ਰ 'ਚ ਰਹੇ, ਹਾਂਜੀ, ਜਿਨ੍ਹਾਂ ਦੇ ਸਿਰ ਤੇ ਸਦਾ ਤਾਰਿਆਂ ਦਾ ਥਾਲ ਰਿਹਾ। ਇੰਨਾ ਭਾਰ ਜਿਹੜਾ ਜੀ ਉਹ ਰਿਹਾ ਸਫ਼ਰ 'ਚ ਹੀ ਹੈ ਜੀ। ਜਿਹੜਾ ਜ਼ੋਨ ਚੇਂਜ ਹੁੰਦਾ, ਕਿਉਂਕਿ ਟੋਰਾਂਟੋ ਇੱਕ ਤਾਂ ਉੱਥੇ ਮਸੀਂ ਸੈੱਟ ਹੋਇਆ ਥੋੜ੍ਹਾ ਜਿਹਾ ਨੀਂਦ ਦਾ ਜਿਹੜਾ, ਫਿਰ ਵੈਨਕੂਵਰ ਆ ਗਏ, ਉੱਥੋਂ ਫਰਕ 3 ਘੰਟੇ ਦਾ, ਉੱਥੋਂ ਅੱਗੇ ਜਿਹੜਾ ਜੀ ਉੱਥੇ ਗਾਂਹ ਜਿਹੜਾ ਜੀ ਉਹ ਫਰਕ ਹੈ। ਇੱਥੇ ਬਿਲਕੁਲ ਡਿਫਰੈਂਟ ਜਿਹੜੀ ਜੀ ਉਹ ਕਮਿਊਨਿਟੀ ਹੈ। ਮੈਂ ਸਮਝਦਾ ਹਾਂ ਕਿ ਇੱਥੇ ਜਿਹੜੇ ਤਰੱਕੀ ਦਾ ਰਾਜ ਜਿੰਨਾ ਕੁ ਮੈਂ ਮਹਿਸੂਸ ਕੀਤਾ, ਉਹ ਤਰੱਕੀ ਦਾ ਰਾਜ ਹੀ ਇਹ ਹੈ ਕਿ ਕਮਿਊਨਿਟੀ ਇਕੱਠੀ ਨਹੀਂ ਬੈਠੀ, ਇਹ ਖਿੱਲਰ ਕੇ ਬੈਠੀ ਆ। ਇਹ ਇੱਕ ਬਹੁਤ ਪੋਜ਼ਿਟਿਵ ਸਾਈਨ ਮੈਂ ਇਹਨੂੰ ਗਿਣਦਾ ਜੀ ਮੈਂ, ਕਿਉਂਕਿ ਜਿਹੜੀਆਂ ਸਾਨੂੰ ਉੱਥੇ ਪ੍ਰੋਬਲਮਸ ਕੈਨੇਡਾ ਦੇ ਵਿੱਚ ਆ ਰਹੀਆਂ ਨੇ, ਸਰੀ ਦੇ ਵਿੱਚ ਆ ਰਹੀ ਹੈ, ਬਰੈਂਪਟਨ ਦੇ ਵਿੱਚ ਆ ਰਹੀ ਹੈ, ਉਹ ਜੜ ਇਹ ਆ ਕਿ ਅਸੀਂ ਇੱਕ ਥਾਂ ਇਕੱਠੇ ਹੋ ਗਏ, ਸਾਰੇ ਇੱਕੋ ਜਗ੍ਹਾ ਦੇ ਉੱਤੇ ਹੋ ਗਏ। ਤੇ ਉੱਥੇ ਸਾਨੂੰ ਟਾਰਗੇਟ ਕਰਨਾ ਸੌਖਾ, ਜਿਵੇਂ ਪਾਂਡੀ ਜਿਹੜੇ ਡਰੱਗ ਅੱਗੇ ਸਪਲਾਇਰ ਨੇ। ਤੇ ਜੇ ਇੱਥੇ ਬਹੁਤ ਬਚੇ ਹੋਏ ਆ ਅਜੇ ਵੀ, ਹਾਲਾਂਕਿ ਮੈਨੂੰ ਪਤਾ ਕਿ ਹੈਗੀ ਆ ਬਹੁਤ ਸਾਰੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਉਹ ਟਰੱਕਾਂ ਦੇ ਰੂਪ 'ਚ ਕਿਤੇ ਕਰਦੇ ਰਹਾਂਗੇ ਫਿਰ, ਪਰ ਫਿਰ ਵੀ ਤੁਸੀਂ ਬਹੁਤ ਸੇਫ ਹੋ। ਔਰ ਸੇਫ ਰਹਿਣ ਦਾ ਔਰ ਜ਼ਿਆਦਾ ਤਰੱਕੀ ਦਾ ਜਿਹੜਾ ਰੀਜ਼ਨ ਹੈ ਨਾ ਜੀ, ਉਹ ਇਹੀ ਆ ਕਿ ਤੁਸੀਂ ਖਿਲਰੇ ਹੋਏ ਹੋ ਥਾਂ ਥਾਂ ਦੇ ਉੱਤੇ। ਜੀ ਬਿਲਕੁਲ, ਗੁਰੂ ਨਾਨਕ ਜੀ ਨੇ ਵੀ ਇੱਦਾਂ ਹੀ ਕਿਹਾ ਸੀਗਾ, ਚੰਗੇ ਲੋਕੋ ਖਿਲਰ ਜਾਓ ਸਾਰੇ ਪਾਸੇ। ਤੇ ਚਲੋ ਇੱਕ ਚੰਗੀ ਗੱਲ ਆ ਵੀ ਬੰਦੇ ਨੂੰ ਇਹ ਆ ਵੀ ਕੋਈ ਡਰ ਨਹੀਂ ਆ, ਮੈਂ ਕਿਤੇ ਵੀ ਜਾ ਕੇ ਕਾਮਯਾਬ ਹੋ ਸਕਦਾ। ਪੰਜਾਬੀ ਵੈਸੇ ਮਿਹਨਤਕਸ਼ ਲੋਕ ਨੇ, ਜਿੱਥੇ ਵੀ ਜਾਂਦੇ ਨੇ ਮਿਹਨਤਾਂ ਜਿਹੜੀਆਂ ਉਹ ਕਰਦੇ ਨੇ। ਅਤੇ ਬਲਤੇਜ ਪੰਨੂ ਜੀ, ਆਪਾਂ ਹੁਣ ਜਿੱਦਾਂ ਹੁਣ ਤੁਸੀਂ ਵੀ ਇੱਥੇ ਦੇਖਿਆ, ਤੁਸੀਂ ਪਾਣੀ ਦਾ ਸਿਸਟਮ ਵੀ ਇੱਥੇ ਦੇਖਿਆ, ਬਹੁਤ ਕੁਛ ਤੁਸੀਂ ਮਹਿਸੂਸ ਕਰ ਰਹੇ ਹੋ ਨਸ਼ਿਆਂ ਦੇ ਮਾਮਲੇ ਦੇ ਵਿੱਚ, ਐਜੂਕੇਸ਼ਨ ਦੇ ਮਾਮਲੇ ਦੇ ਵਿੱਚ। ਪੰਜਾਬ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਜਿਹੜੇ ਪ੍ਰਵਾਸੀ ਨੇ ਬਹੁਤ ਚਿੰਤਤ ਹਮੇਸ਼ਾ ਰਹਿੰਦੇ ਨੇ। ਆਪਾਂ ਵੀ ਇਹ ਜਿਹੜੀਆਂ ਚਿੰਤਾਵਾਂ ਅਕਸਰ ਆਪਣੀਆਂ ਗੱਲਾਂ ਬਾਤਾਂ ਦੇ ਜ਼ਰੀਏ ਜ਼ਾਹਰ ਕਰਦੇ ਰਹਿੰਦੇ ਹਾਂ। ਇਸ ਟਾਈਮ ਪੰਜਾਬ ਨੂੰ ਬਹੁਤ ਦਰਪੇਸ਼ ਮਸਲੇ ਜਿਹੜੇ ਇਸ ਟਾਈਮ ਸਾਹਮਣੇ ਆ। ਕਿਸੇ ਵੀ ਚੀਜ਼ ਨੂੰ ਹੱਥ ਲਾ ਕੇ ਦੇਖ ਲਓ, ਇੱਦਾਂ ਲੱਗਦਾ ਵੀ ਉਹ ਦੁੱਖ ਹੀ ਰਹੀ ਆ। ਸੋ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਗੱਲ ਤਾਂ ਕਰਦੇ ਰਹਿੰਦੇ ਆ ਇਸ ਚੀਜ਼ ਦੇ ਉੱਤੇ, ਇਸ ਟਾਈਮ ਸਭ ਤੋਂ ਹੁਣ ਵੈਸੇ ਇੱਕ ਦੂਜੇ ਦੇ ਨਾਲ ਕੰਪੈਰੀਜ਼ਨ ਕਰਨਾ ਤਾਂ ਠੀਕ ਨਹੀਂ ਆ, ਪਰ ਫਿਰ ਵੀ ਕਿਹੜੀ ਚੀਜ਼ ਜਿਹੜੀ ਸਭ ਤੋਂ ਪਹਿਲਾਂ ਠੀਕ ਕਰਨ ਵਾਲੀ ਹੈਗੀ?
ਸਭ ਤੋਂ ਪਹਿਲਾਂ ਤਾਂ ਜਿਹੜਾ ਜੀ ਪੰਜਾਬ ਬਿਮਾਰ ਹੈ ਇਸ ਵੇਲੇ, ਪੰਜਾਬੀ ਬਿਮਾਰ ਹੈ। ਜਿਹੜੇ ਸਭ ਤੋਂ ਵੱਧ ਪੈਸਾ ਖਰਚ ਹੋ ਰਿਹਾ ਲੋਕਾਂ ਦਾ ਉਹ ਇਲਾਜ ਦੇ ਉੱਤੇ ਹੋ ਰਿਹਾ, ਮਹਿੰਗਾ ਇਲਾਜ ਜਿਹੜਾ ਜੀ ਆਮ ਲੋਕਾਂ ਦੇ ਅਪਰੋਚੇਬਲ ਹੀ ਨਹੀਂ ਹੈ। ਇੱਕ ਆਮ ਪਿੰਡ ਦੇ ਵਿੱਚ ਕਿੱਲੇ 2 ਕਿੱਲੇ ਦਾ ਮਾਲਕ ਜਿਹੜਾ ਜੀ ਉਹ ਡਰਦਾ ਸ਼ਹਿਰ ਨਹੀਂ ਜਾਂਦਾ ਚੈੱਕ ਕਰਾਉਣ ਦੇ ਵਾਸਤੇ ਵੀ ਜੇ ਕਿਤੇ ਵੱਡੀ ਬਿਮਾਰੀ ਨਿਕਲ ਆਈ ਤਾਂ ਮੈਂ ਕੀ ਕਰੂੰਗਾ। ਉਹਦੇ ਕੋਲੇ ਬੱਸ ਦੇ ਕਿਰਾਏ ਜੋਗਾ ਵੀ ਪੈਸੇ ਜਿਹੜੇ ਉਹ ਨਹੀਂ ਹੈਗੇ। ਇਹ ਉਸ ਕਿਸਾਨ ਦੀ ਜਿਹੜੀ ਗੱਲ ਹੈ ਜੀ ਜਿਹੜਾ ਅਸਲ ਦੇ ਵਿੱਚ ਮੁੱਕ ਰਿਹਾ, ਜਿਹੜਾ ਖੁਦਕੁਸ਼ੀਆਂ ਕਰ ਰਿਹਾ ਜੀ। ਦੇਖੋ ਇਹਦੇ ਉੱਤੇ ਸਿਆਸਤ ਹੋ ਰਹੀ ਆ, ਅੱਜ ਵੀ ਸਿਆਸਤ ਕਿਸ ਗੱਲ ਦੇ ਉੱਤੇ ਹੋ ਰਹੀ ਆ। ਕੈਂਸਰ ਦਾ ਮੁੱਦਾ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਚੱਲ ਰਿਹਾ ਸੀਗਾ ਕਿ ਇੱਥੋਂ ਕੈਂਸਰ ਟ੍ਰੇਨ ਚੱਲਦੀ ਹੈ ਜੀ, ਇੱਥੇ ਹਸਪੀਟਲ ਨਹੀਂ ਹੈਗੇ ਜੀ। ਅਸੀਂ ਜਿਹੜੀ ਚੀਜ਼ ਦੇ ਵਾਸਤੇ ਲੜ ਰਹੇ ਆ ਇਸ ਵੇਲੇ ਨਰੋਆ ਪੰਜਾਬ ਮੰਚ ਜਿਹੜਾ ਜੀ ਉਹ ਇਹ ਆ ਕਿ ਅਸੀਂ ਕੈਂਸਰ ਦੇ ਹਸਪੀਟਲ ਕਿਉਂ ਮੰਗੀਏ। ਅਸੀਂ ਜਿਹੜਾ ਜੀ ਕੈਂਸਰ ਪ੍ਰੋਡਿਊਸ ਕਰ ਰਹੀਆਂ ਫੈਕਟਰੀਆਂ ਉਹਨਾਂ ਨੂੰ ਬੰਦ ਕਰਨ ਦੇ ਜਿਹੜੀ ਦੀ ਉਹ ਮੰਗ ਕਰੀਏ। ਉਹ ਚਾਹੇ ਗੰਦਾ ਪਾਣੀ ਜਿਹੜਾ ਸਾਡੇ ਪਾਣੀਆਂ ਦੇ ਵਿੱਚ ਪੈ ਰਿਹਾ, ਚਾਹੇ ਜਿਹੜਾ ਜੀ ਉਹ ਇੰਡਸਟਰੀ ਜਿਹੜੀ ਉਹ ਥੱਲੇ ਸੁੱਟ ਰਹੀ ਆ, ਇਹਨੂੰ ਬਿਮਾਰੀ ਤੋਂ ਬਚਾਉਣ ਦੇ ਵਾਸਤੇ ਇਹਦੇ ਉੱਤੇ ਤੁਰੰਤ ਐਕਸ਼ਨ ਹੋਣਾ ਜਿਹੜਾ ਜੀ ਉਹ ਚਾਹੀਦਾ। ਹੋ ਨਹੀਂ ਰਿਹਾ ਜੀ, ਹੋਣ ਦੇ ਚਾਂਸਸ ਵੀ ਤੁਸੀਂ ਕਹਿ ਲਓ ਕਿ ਹਾਲ ਦੀ ਘੜੀ ਤਾਂ ਘੱਟ ਲੱਗਦੇ ਆ। ਦੂਜੀ ਜਿਹੜੀ ਸਾਡਾ ਅਸਲ ਦੇ ਵਿੱਚ ਜੈਨੋਸਾਈਡ ਜਿਹੜਾ ਹੋ ਰਿਹਾ ਜੀ, ਜਿਹੜੀ ਨਸਲਕੁਸ਼ੀ ਸਾਡੀ ਹੋ ਰਹੀ ਆ ਉਹ ਡਰੱਗ ਦੇ ਰੂਪ ਦੇ ਵਿੱਚ ਹੋ ਰਹੀ ਆ, ਬਲਕਿ ਮੈਂ ਇਹ ਕਹੂੰਗਾ ਕਰ ਦਿੱਤੀ ਗਈ ਆ। ਇੱਕ ਜਨਰੇਸ਼ਨ ਸਾਡੀ ਖਪਾ ਦਿੱਤੀ ਗਈ ਆ ਉਹਦੇ ਵਿੱਚ। ਅੱਜ ਜੇ ਤੁਸੀਂ ਪੰਜਾਬ ਦੇ ਵਿੱਚ ਜਾਂਦੇ ਹੋ ਤੇ ਕੰਧਾਂ ਦੇ ਉੱਤੇ ਤੁਹਾਨੂੰ ਜਿਹੜਾ ਲਿਖਿਆ ਆਉਂਦਾ ਨਾ ਮਰਦਾਨਾ ਤਾਕਤ ਦੀਆਂ ਗੋਲੀਆਂ ਦਾ ਜ਼ਿਆਦਾ ਆਉਂਦਾ, ਜਾਂ ਜਿਹੜੇ ਟੈਸਟ ਟਿਊਬ ਬੇਬੀ ਆ ਉਹਨਾਂ ਦੀ ਐਡਵਰਟਾਈਜ਼ਮੈਂਟ ਹੈ, ਕਿਉਂਕਿ ਜਿਹੜਾ ਨਸ਼ਾ ਆ ਉਹ ਨਪੁੰਸਕ ਕਰ ਰਿਹਾ ਪੰਜਾਬੀਆਂ ਨੂੰ। ਤੇ ਜਿਹੜੇ ਟੈਸਟ ਟਿਊਬ ਬੇਬੀ ਆ ਉਹ ਜਿਹੜਾ ਸਪਰਮ ਹੈ ਉਹ ਪੰਜਾਬੀਆਂ ਦਾ ਨਹੀਂ ਹੈ। ਸਾਡੀ ਨਸਲ ਬਦਲੀ ਜਾ ਰਹੀ ਹੈ, ਸਾਡੀ ਨਸਲ ਕੁਸ਼ੀ ਹੋ ਰਹੀ ਹੈ, ਸਾਡੀ ਨਸਲ ਬਦਲੀ ਜਾ ਰਹੀ ਹੈ। ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਮੈਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਗਾ ਕਿ ਤੁਸੀਂ ਕਿਉਂ, ਹਰ ਇੱਕ ਨੂੰ ਹੱਕ ਹੈ ਆਪਣੀ ਗੱਲ ਕਹਿਣ ਦਾ, ਪਰ ਜਿਹੜੀ ਗੱਲ ਕਰਦੇ ਨੇ ਕਿ ਸਾਨੂੰ ਖਾਲਿਸਤਾਨ ਚਾਹੀਦਾ ਜਾਂ ਵੱਖਰੀ ਕੰਟਰੀ ਜਿਹੜੀ ਚਾਹੀਦੀ ਹੈ, ਅੱਜ ਮੰਗ ਜਿਹੜੀ ਨਾ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਜਿਹੜਾ ਜੀ ਉਹ ਲੜਨਾ ਚਾਹੀਦਾ ਹੈ ਕਿ ਕੀ ਬਿਮਾਰਸਤਾਨ ਲੈਣਾ। ਅਸੀਂ ਤਾਂ ਬਿਮਾਰ ਹੋ ਗਏ ਸਾਰੇ। 1984 ਦੇ ਵਿੱਚ ਅਸੀਂ ਉਹਨੂੰ ਗੱਲ ਕਰਦੇ ਉੱਤੇ ਸਿਆਸਤ ਹੋਈ, ਰੱਜ ਕੇ ਸਿਆਸਤ ਹੋਈ, ਜਿਹੜਾ ਕਤਲੇਆਮ ਹੋਇਆ, ਸਿੱਖ ਕਤਲੇਆਮ ਹੋਇਆ, ਉਹਨੂੰ ਨਸਲਕੁਸ਼ੀ ਕਿਹਾ ਜਾਂਦਾ ਨਾ ਕਿ ਅਕਾਲ ਤਖਤ ਤੋਂ ਵੀ ਸੀ ਉਹਦੇ ਵਿੱਚ, ਮੈਂ ਉਹਨੂੰ ਕੱਟਦਾ ਨਹੀਂ। ਅਸਲ ਨਸਲਕੁਸ਼ੀ ਜਿਹੜੀ ਉਹ ਸਾਡੀ ਹੁਣ ਹੋ ਰਹੀ ਹੈ ਜੀ। ਤੁਸੀਂ ਦੇਖੋ ਕਿ ਜਿੱਥੇ ਜਿੱਥੇ ਸਾਡਾ ਭਾਈਚਾਰਾ ਜਾ ਰਿਹਾ ਉਹਦੇ ਪਿੱਛੇ ਪਿੱਛੇ ਡਰੱਗ ਕਿਉਂ ਤੁਰੀ ਆਉਂਦੀ ਆ। ਉੱਥੇ ਮਕਾਲੇ, ਉੱਥੇ ਹਾਲਾਤ ਇਹ ਬਣ ਗਏ ਕਿ 11 ਸਾਲ ਤੋਂ ਲੈ ਕੇ 14 ਸਾਲ ਦੇ ਬੱਚੇ ਜਿਹੜੇ ਨੇ ਉਹ ਹੁਣ ਲਾਏ ਜਾ ਰਹੇ ਆ। ਕੁੜੀਆਂ ਜਿਹੜੀਆਂ ਨਸ਼ੇ ਦੇ ਉੱਤੇ ਲਾਈਆਂ ਜਾ ਰਹੀਆਂ ਨੇ, ਉਹਨਾਂ ਨੂੰ ਇੱਕ ਮਿੱਥ ਕੇ ਜਿਹੜਾ ਸਾਨੂੰ ਮਾਰਿਆ ਜਾ ਰਿਹਾ ਜੀ, ਚੁਣ ਕੇ ਸਿਸਟੇਮੈਟਿਕਲੀ ਮਾਰਿਆ ਜਾ ਰਿਹਾ। ਕਿਹੜਾ ਰੋਟੀ ਖਾਂਦਾ ਉਹਦੇ ਮੁੰਡੇ ਨੂੰ ਡਰੱਗ ਤੇ ਜਿਹੜਾ ਜੀ ਉਹ ਲਾ ਦਿਓ। ਤੋ ਇਸ ਕਰਕੇ ਅੱਜ ਜਿਹੜਾ ਨਾ ਜੀ ਸਾਨੂੰ ਯੂਨਾਈਟ ਕੁਛ ਇਸ ਤਰੀਕੇ ਨਾਲ ਹੋਣਾ ਪਊਗਾ ਜੇ ਲੜਨਾ ਤਾਂ। ਇਹ ਅਜੇ ਜੇ ਲੱਗੀ ਹੋਈ ਹੈ ਇਹਦੇ ਨਾਲ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਭਿੜਦੇ ਹਾਂ ਸਾਰੇ। ਆਪਾਂ ਕਾਲਜ ਖੋਲ੍ਹਦੀ ਹੈ, ਹੁਣ ਕਾਲਜ ਖੋਲ੍ਹਦੀ ਹੈ ਜਿਹੜੇ ਉਹ ਬਥੇਰੇ ਆ ਜਾਣਗੇ ਜਿਨ੍ਹਾਂ ਨੇ ਕਿੰਤੂ ਪਰੰਤੂ ਮੇਰੇ ਉੱਤੇ ਵੀ ਕਰਨਾ, ਤੁਹਾਡੇ ਤੇ ਵੀ ਕਰਨਾ, ਜਿਹੜੇ ਕਰਦੇ ਆ। ਕਿਉਂ? ਇੱਕ ਸਾਡੇ ਕੋਲੇ ਠੱਪੇ ਆ ਜੀ ਪਏ ਹੋਏ, ਫਲਾਨਾ ਜਿਹੜਾ ਜੀ ਉਹ ਖਾਲਿਸਤਾਨੀ ਆ, ਫਲਾਨਾ ਪਾਕਿਸਤਾਨੀ ਆ, ਫਲਾਨਾ ਕਾਮਰੇਡ ਆ, ਫਲਾਨਾ ਕਾਂਗਰਸੀ ਆ, ਇਹ ਅਕਾਲੀ ਆ, ਇਹ ਆਮ ਆਦਮੀ ਪਾਰਟੀ ਦਾ, ਇਹ ਖੈਰੇ ਦਾ ਬੰਦਾ ਆ। ਤੋ ਇਹ ਜਿਹੜੀਆਂ ਨਾ ਜੀ ਅਸੀਂ ਇੰਨੇ ਕੁ ਗਰੁੱਪਾਂ ਦੇ ਵਿੱਚ ਜਿਹੜਾ ਜੀ ਉਹ ਵੰਡੇ ਗਏ, ਅਸੀਂ ਆਪ ਕੁਝ ਕਰਦੇ ਨਹੀਂ, ਕਿਸੇ ਨੂੰ ਕਰਨ ਨਹੀਂ ਦਿੰਦੇ, ਔਰ ਮਿੱਥ ਕੇ ਕਹਿੰਦੇ ਆ ਕਿ ਤੂੰ ਕਰਕੇ ਦਿਖਾ। ਸਾਨੂੰ ਇਹ ਜਿਹੜੀਆਂ ਨਾ ਜੀ ਇਹ ਛੱਡ ਕੇ ਕਿਸੇ ਤਰੀਕੇ ਦੇ ਨਾਲ ਇੱਕ ਵਾਰੀ ਪੰਜਾਬ ਦੇ ਵਾਸਤੇ ਯੂਨਾਈਟ ਹੋਣਾ ਪਊਗਾ ਜੇ ਪੰਜਾਬ ਬਚਾਉਣਾ ਹੈ। ਕਿਉਂਕਿ ਪੰਜਾਬ ਬੜੀ ਤੇਜ਼ੀ ਦੇ ਨਾਲ ਇੱਕ ਤਾਂ ਬਿਮਾਰੀ ਕਰਕੇ ਜਿਹੜਾ ਜੀ ਮਰ ਰਿਹਾ, ਦੂਸਰਾ ਉਹਦਾ ਪਾਣੀ ਮੁੱਕ ਰਿਹਾ ਧਰਤੀ ਹੇਠਲਾ। ਅਸੀਂ ਅੱਜ ਵੀ ਕਿਸੇ ਅਚੰਭੇ ਦੀ ਆਸ ਦੇ ਵਿੱਚ ਹੈ ਕਿ ਕੁਝ ਨਹੀਂ ਹੁੰਦਾ, ਗੁਰੂਆਂ ਦੀ ਧਰਤੀ ਆ, ਹੋ ਗਿਆ ਜੀ ਇਹ ਤਾਂ ਹੁਣ ਰਿਪੋਰਟਾਂ ਆ ਗਈਆਂ। ਤੁਹਾਨੂੰ ਧਰਤੀ ਹੇਠਲਾ ਪਾਣੀ ਬਚਾਉਣਾ ਪਊਗਾ। ਜਿਹੜੇ ਕੁਦਰਤੀ ਸਾਧਨ ਸਾਨੂੰ ਕੁਦਰਤ ਨੇ ਦਿੱਤੇ ਆ ਉਹ ਸਾਧਨ ਬਚਾਉਣੇ ਪੈਣਗੇ ਤੁਹਾਨੂੰ ਜੇ ਪੰਜਾਬ ਜਿਹੜਾ ਜੀ ਉਹ ਜਿਉਂਦਾ ਰੱਖਣਾ ਤਾਂ। ਜੀ ਬਿਲਕੁਲ, ਇਹ ਬਹੁਤ ਲਾਜ਼ਮੀ ਜਿਹੜੀ ਜ਼ਰੂਰਤ ਹੈਗੀ ਆ। ਜਿੱਦਾਂ ਤੁਸੀਂ ਇਹ ਗੱਲ ਕੀਤੀ ਵੀ ਨਸ਼ਿਆਂ ਦੇ ਕਰਕੇ ਤਾਂ ਇੱਕ ਜਿਹੜੀ ਨਸਲਕੁਸ਼ੀ ਦੇ ਨਾਲ ਨਸਲ ਬਦਲੀ ਵਾਲਾ ਪਾਸੇ ਨੂੰ ਵੀ ਆ। ਦੂਜੇ ਤੌਰ ਦੇ ਉੱਤੇ ਮੈਨੂੰ ਇਹ ਵੀ ਲੱਗਦਾ ਰਹਿੰਦਾ ਵੀ ਮਾਨਸਿਕ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ਆਪਾਂ ਖੋਖਲੇ ਹੋ ਗਏ, ਕਮਜ਼ੋਰ ਹੋ ਗਏ ਆ। 8ਵੀਂ ਤਾਈਂ ਨਿਆਣੇ ਨੂੰ ਉੱਦਾਂ ਹੀ ਪਾਸ ਕਰ ਦਿਓ, ਉਹਦਾ ਗਾਂ ਅੱਗੇ ਪਹਿਲੋਂ ਬੇਸ ਹੀ ਨਹੀਂ ਹੈਗਾ, ਉਹਨੇ ਗਾਂ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ। ਇਹ ਵੀ ਇੱਕ ਗਿਣੀ ਮਿੱਥੀ ਸਾਜ਼ਿਸ਼ ਹੀ ਆ।
ਬਿਲਕੁਲ, ਐਕਚੁਅਲੀ ਇਹ ਤਾਂ ਓਵਰਆਲ ਹੋਈ ਦੀ ਮੁਲਕ ਦੇ ਵਿੱਚ ਹੋ ਰਹੀ ਆ। ਕੁਝ ਸੂਬੇ ਜਿਹੜੇ ਅਗਾਂਹ ਵਧੂ ਆ ਉਹ ਬਚੇ ਆ ਇਹਦੇ ਤੋਂ। ਪੰਜਾਬ ਦੇ ਵਿੱਚ ਤਾਂ ਹੁਣ ਅਗਾਂਹ ਵਧੂ ਲਫ਼ਜ਼ ਹੀ ਜਿਹੜਾ ਜੀ, ਇਹਦਾ ਨਾਂ ਤਾਂ ਹੁਣ ਪੰਜਾਬ ਸੂਬਾ ਪਛਾਂ ਖਿੱਚੂ ਰੱਖ ਦੇਣਾ ਚਾਹੀਦਾ। ਇੱਥੇ ਤਾਂ ਕੁਝ ਹੋਇਆ ਹੀ ਨਹੀਂ, ਕਿਉਂਕਿ ਉਹਨਾਂ ਨੂੰ ਅਨਪੜ੍ਹ ਚਾਹੀਦੇ ਆ ਜਿਹੜੇ ਸਵਾਲ ਨਾ ਕਰਨ। ਇਸ ਕਰਕੇ ਉਹਨਾਂ ਨੇ ਢਾਂਚਾ ਖਤਮ ਕੀਤਾ ਜੀ, ਐਜੂਕੇਸ਼ਨ ਖਤਮ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹ ਅਨਪੜ੍ਹ ਸੀ, ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਮੇਰੇ ਰਾਜ 'ਚ ਕੋਈ ਅਨਪੜ੍ਹ ਨਾ ਰਹੇ। ਬੜੇ ਉਹਨਾਂ ਨੇ ਯਤਨ ਕੀਤੇ ਕਿ ਜੇ ਪੜ੍ਹੇ ਲਿਖੇ ਹੋਣਗੇ ਤੇ ਸਵਾਲ ਕਰਨਗੇ। ਅੱਜ ਜਿਹੜਾ ਜੀ ਇਹ ਕੀਤਾ ਜਾ ਰਿਹਾ ਕਿ ਪੜ੍ਹੇ ਲਿਖੇ ਨਾ ਹੋਣ। ਪ੍ਰਾਈਵੇਟ ਯੂਨੀਵਰਸਿਟੀ ਜਦੋਂ ਸ਼ੁਰੂ ਹੋਈਆਂ ਨੇ ਨਾ, ਸਭ ਤੋਂ ਪਹਿਲਾਂ ਜਲੰਧਰ 'ਚ ਖੁੱਲ੍ਹੀ ਸੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ। ਮੈਂ ਉਦੋਂ ਵੀ ਇਹ ਜਿਹੜਾ ਜੀ ਇਹ ਗੱਲ ਲਿਖੀ ਸੀਗੀ, ਬੋਲੀ ਸੀਗੀ ਕਿ ਇਹ ਗਲਤ ਪਿਰਤ ਪੈਣ ਲੱਗੀ ਹੈ ਜੀ। ਅੱਜ ਉਹਨਾਂ ਯੂਨੀਵਰਸਿਟੀ ਦੇ ਵਿੱਚੋਂ ਡਿਗਰੀ ਲੈ ਕੇ, ਚਲੋ ਇੱਕ ਤਾਂ ਉਹ ਹੋ ਗਏ ਜਿਹੜੇ 8ਵੀਂ ਤੱਕ ਪਾਸ ਨਹੀਂ ਕੀਤੇ ਜਾਂਦੇ, ਉਹ ਆਮ ਲੋਕ ਨੇ। ਜਿਹੜੇ ਪੜ੍ਹ ਵੀ ਜਾਂਦੇ ਆ ਇਹਨਾਂ ਪ੍ਰਾਈਵੇਟ ਯੂਨੀਵਰਸਿਟੀ 'ਚੋਂ ਡਿਗਰੀ ਲੈ ਕੇ ਲੋਕਾਂ ਤੋਂ, ਇੱਥੇ ਵੀ ਤੁਹਾਡੇ ਕੋਲੇ ਆਉਂਦੇ ਹੋਣਗੇ ਬਹੁਤ, ਤੁਸੀਂ ਉਹਨਾਂ ਦੀ GK ਪਰਖਣੀ, ਤੁਸੀਂ ਉਹਨਾਂ ਦਾ ਪਰਖਣਾ ਕਿ ਕੀ ਆ। ਉਹ ਮਹਿਜ਼ ਕਾਗਜ਼ਾਂ ਦੀਆਂ ਡਿਗਰੀਆਂ ਨੇ, ਅੱਲੇ ਪੱਲੇ ਉਹਨਾਂ ਦੇ ਵੀ ਜਿਹੜਾ ਜੀ ਉਹ ਕੱਖ ਨਹੀਂ ਹੈਗਾ। ਵਿੱਦਿਆ ਦਾ ਮਿਆਰ ਜਿਹੜਾ ਡੇਗ ਦਿੱਤਾ ਗਿਆ। ਮੈਂ ਪਰਸਨਲ ਤੌਰ ਦੇ ਉੱਤੇ ਅਸੀਂ ਤੱਪੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ ਜੀ, ਬਾਅਦ 'ਚ ਫੱਟੇ ਆ ਗਏ ਸੀਗੇ, ਤੱਪੜ ਸੀਗੇ, ਪਰ ਜੋ ਕੁਝ ਪੜ੍ਹਾਇਆ ਹੋਇਆ ਉਹ ਅੱਜ ਵੀ ਹੂ ਬਹੂ ਯਾਦ ਆ। ਕਿਉਂਕਿ ਉਦੋਂ ਕਦਰਾਂ ਕੀਮਤਾਂ ਪੜ੍ਹਾਈਆਂ ਜਾਂਦੀਆਂ ਸੀ, ਉਦੋਂ ਬਹੁਤ ਕੁਝ ਉਹ ਪੜ੍ਹਾਇਆ ਜਾਂਦਾ ਸੀ ਜਿਹੜਾ ਕਿਤਾਬਾਂ ਦੇ ਵਿੱਚ ਨਹੀਂ ਸੀਗਾ। ਇਹ ਕਿਤਾਬੀ ਕੀੜੇ ਜਿਹੜੇ ਜੀ ਉਹ ਬਣਾ ਦਿੱਤੇ। ਬਹੁਤ ਜ਼ਿੰਦਗੀ ਨੂੰ ਸਮਝਣ ਦੇ ਵਾਸਤੇ ਜਿਹੜੀਆਂ ਨੇ ਉਹ ਕਿਤਾਬਾਂ ਬਿਨਾਂ ਸ਼ੱਕ ਮਦਦ ਕਰਦੀਆਂ ਨੇ, ਪਰ ਜਿਹੜੇ ਕੁਝ ਐਥਿਕਸ ਨੇ, ਕੁਝ ਕਦਰਾਂ ਕੀਮਤਾਂ ਨੇ ਜਿਹੜੀਆਂ ਤੁਸੀਂ ਆਪਣੇ ਵੱਡ ਵਡੇਰਿਆਂ ਤੋਂ ਸਿੱਖਣੀਆਂ ਹੁੰਦੀਆਂ ਨੇ, ਉਹ ਉੱਥੋਂ ਮਿਲਦੀਆਂ ਨੇ। ਉਹ ਤਕਰੀਬਨ ਮੰਨਫੀ ਹੋ ਗਈਆਂ ਆਪਣੇ ਸਭ ਦੇ ਵਿੱਚੋਂ ਹੀ ਜਿਹੜੀਆਂ ਜੀ ਉਹ ਹੁੰਦੀਆਂ ਜਾ ਰਹੀਆਂ ਨੇ, ਜਿਹੜਾ ਕਿ ਅਸਲ ਦੇ ਵਿੱਚ ਘਾਣ ਵੱਲ ਨੂੰ ਵੱਧ ਰਿਹਾ ਜੀ ਸਾਰਾ ਕੁਝ। ਬਲਤੇਜ ਬਾਨੂ ਜੀ, ਆਪਾਂ ਇਹ ਗੱਲ ਕਰ ਰਹੇ ਹਾਂ ਵੀ ਘਾਣ ਵੱਲ ਨੂੰ ਇਹ ਵੱਧ ਰਿਹਾ ਆ, ਕਿ ਲੋਕ ਇੰਨੇ ਜ਼ਿਆਦਾ ਬੇਫਿਕਰੇ ਕਿੱਦਾਂ ਹੋ ਸਕਦੇ ਆ? ਕਿਉਂ ਇਸ ਦੇ ਪਿੱਛੇ ਕੀ ਮਾਨਸਿਕ ਦਿਸ਼ਾ, ਕਿਉਂ ਇੱਦਾਂ ਦੇ ਹੋ ਗਏ? ਪੰਜਾਬ ਬਾਗੀਆਂ ਦਾ ਵੀ ਸੂਬਾ ਰਿਹਾ ਆ, ਧਾੜ ਵੀ ਆਉਂਦੇ ਸੀ, ਜਾਂਦੇ ਸੀ, ਆਉਂਦੇ ਸੀ, ਦੋ ਵਾਰੀ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਤਾਂ ਵੀ ਜਿਹੜੇ ਉਹ ਡਟ ਜਾਂਦੇ ਸੀਗੇ, ਕਿਸੇ ਪਿੱਛੇ ਨਹੀਂ ਸੀ ਹਟਦੇ। ਅੱਜ ਇੰਨੇ ਜ਼ਿਆਦਾ ਬੇਫਿਕਰੇ ਕੀ ਹੋ ਗਏ? ਘਰਾਂ 'ਚ ਨਸ਼ਾ ਪਹੁੰਚ ਗਿਆ, ਥੱਲੋਂ ਪਾਣੀ ਮੁੱਕ ਗਿਆ, ਕੋਈ ਐਥਿਕਸ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਆਪਣੇ ਆਂਢੀ ਗੁਆਂਢੀ ਦੀ ਚਿੰਤਾ ਨਹੀਂ, ਕੋਈ ਉਹਨਾਂ ਨੂੰ ਚਿੰਤਾ ਨਹੀਂ। ਇਸ ਪਾਸੇ ਵੱਲ ਨੂੰ ਪੰਜਾਬ ਕਦੋਂ ਪਹੁੰਚ ਗਿਆ? ਐਕਚੁਅਲੀ ਅਸੀਂ ਅਵੇਸਲੇ ਹੋ ਗਏ। ਸਾਡੀ ਜਿਹੜੀ ਹੋਊ ਪਰੇ ਦੀ ਪ੍ਰਵਿਰਤੀ ਸੀ ਨਾ ਜੀ, ਉਹਨੇ ਸਾਨੂੰ ਮਾਰ ਦਿੱਤਾ ਕਿ ਜਦੋਂ ਸਾਡੇ ਘਰ ਲੱਗੂਗੀ ਉਦੋਂ ਦੇਖਾਂਗੇ। ਅੱਜ ਵੀ ਜੇ ਤੁਸੀਂ ਕਿਸੇ ਨਾਲ ਗੱਲ ਕਰੋ ਨਾ ਨਸ਼ੇ ਦੇ ਬਾਰੇ ਦੇ ਵਿੱਚ, ਉਹ ਕਹਿੰਦਾ ਮੇਰਾ ਗੁਆਂਢੀ ਫਲਾਨਾ ਸਿਉਂ ਆ, ਉਹਦਾ ਮੁੰਡਾ ਤਾਂ ਵੀ ਟਾਈਟ ਰਹਿੰਦਾ ਪੂਰਾ, ਪਰ ਉਹ ਇਹ ਕਹਿੰਦਾ ਵੀ ਮੈਂ ਬਹੁਤ ਸੁਖੀ ਆ, ਮੇਰੇ ਘਰ ਦੇ ਵਿੱਚ ਨਸ਼ਾ ਨਹੀਂਗਾ। ਜਦੋਂ ਕਿ ਇਹ ਰਿਐਲਿਟੀ ਆ ਕਿ ਉਹਦੇ ਘਰ ਦੇ ਵਿੱਚ ਵੀ ਓਨਾ ਹੀ ਆ। ਜੇ ਕੰਧ ਦੇ ਪਰਲੇ ਪਾਸੇ ਨਸ਼ਾ ਹੈ ਤਾਂ ਤੁਹਾਡੇ ਅੰਦਰ ਵੀ ਜਿਹੜਾ ਆਉਣਾ। ਸਾਨੂੰ ਅਵੇਸਲੇਪਣ ਨੇ ਜਿਹੜਾ ਉਹ ਮਾਰ ਦਿੱਤਾ। ਦੂਜਾ, ਸਾਨੂੰ ਸਿਆਸਤਦਾਨਾਂ ਨੇ ਜਿਹੜਾ ਜੀ ਉਹ ਆਟਾ ਦਾਲ ਤੇ ਲਾ ਲਿਆ। ਇਹ ਆਟਾ ਦਾਲ ਸਕੀਮ ਦੀ ਗੱਲ ਨਹੀਂ ਆ, ਇਹ ਉਹਨਾਂ ਦੇ ਵੱਲੋਂ ਦਿੱਤੇ ਜਾਂਦੇ ਲੋਲੀਪੌਪ ਨੇ ਜਿਹੜੇ ਦਿੱਤੇ ਜਾਂਦੇ ਆ। ਅਸੀਂ ਉਹਨਾਂ ਦੇ ਖਲਜਗਣ ਦੇ ਵਿੱਚੋਂ ਨਿਕਲ ਹੀ ਨਹੀਂ ਸਕੇ। ਤੁਸੀਂ ਦੇਖੋ 20 ਸਾਲ ਹੋ ਗਏ, ਦੋ ਹੀ ਮੁੱਖ ਮੰਤਰੀ ਲੱਭੇ ਤੁਹਾਨੂੰ, ਇੱਕ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ। ਤੁਸੀਂ ਨਵੀਂ ਲੀਡਰਸ਼ਿਪ ਪੈਦਾ ਨਹੀਂ ਕਰ ਸਕੇ ਕਿਉਂਕਿ ਅਸੀਂ ਉਹਨਾਂ ਦੇ ਚਾਪਲੂਸ ਬਣ ਗਏ। ਅਸੀਂ ਉਹਨਾਂ ਦੇ ਮਗਰ ਕਿਤੇ ਆਉਣਾ ਹੋਵੇ ਤੇ ਮਾਰ ਇਕੱਠਾ ਜਿਹੜਾ ਜੀ ਉਹ ਕਰਦੇ ਹਨ, ਉਹਦੇ ਨਾਲ ਫੋਟੋ ਜਿਹੜੀ ਜੀ ਉਹ ਆ ਜਾਣੀ ਚਾਹੀਦੀ। ਸਾਡੀ ਫੋਟੋ ਆ ਗਈ। ਮੈਂ ਤਾਂ ਇਹ ਗੱਲ ਕੈਨੇਡਾ ਦੇ ਵਿੱਚ ਵੀ ਕੀਤੀ ਸੀਗੀ ਵੀ ਤੁਸੀਂ ਤਾਂ ਇਹਨਾਂ ਨੂੰ ਵੀ ਚਾਰਟ ਤੇ ਲਾ ਲਿਆ, ਉਹਨਾਂ ਦੇ ਨਾਲ ਸੈਲਫੀਆਂ ਖਿੱਚ ਰਹੇ ਹੋ। ਇਹਨਾਂ ਨੂੰ ਤਾਂ ਕੋਈ ਪੁੱਛਦਾ ਨਹੀਂ ਸੀਗਾ ਪਹਿਲਾਂ, ਆਉਂਦੇ ਠੀਕ ਆ, ਉਹ ਹੈਗੇ ਨੇ ਨੇਤਾ, ਕੇਅਰ ਨਹੀਂ ਸੀ ਕਰਦਾ। ਸਾਡੇ ਪੰਜਾਬੀਆਂ ਨੇ ਲਾਇਆ ਜੀ, ਸਾਡੇ ਪੰਜਾਬੀਆਂ ਨੇ ਜਿਹੜਾ ਜੀ ਉਹ ਸ਼ੁਰੂ ਕੀਤਾ। ਸਾਡੇ ਅੰਦਰ ਇੱਕ ਜਿਹੜੀ ਨਾ ਪ੍ਰਵਿਰਤੀ ਇਹ ਆ ਕਿ ਕਲਗੀ ਮੇਰੇ ਸਿਰ ਦੇ ਉੱਤੇ ਚਾਹੀਦੀ ਆ, ਜੇ ਮੇਰੇ ਸਿਰ ਤੇ ਨਹੀਂ ਆ ਤਾਂ ਉਹ ਕਲਗੀ ਨਹੀਂ ਆ। ਅਸੀਂ ਕਿਸੇ ਨੂੰ ਹੋਰ ਨੂੰ ਜਿਹੜਾ ਜੀ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ। ਦੂਜੇ ਜਿਹੜੀ ਇਹ ਹੋਇਆ ਕਿ ਜਿਹੜੀ ਲੀਡਰਸ਼ਿਪ ਦੀ ਜਿਹੜੀ ਘਾਟ ਆ ਨਾ ਜੀ, ਉਹ ਇਸ ਵੇਲੇ ਬਹੁਤ ਵੱਡੀ ਮਹਿਸੂਸ ਕੀਤੀ ਜਾ ਰਹੀ ਹੈ। ਉਹ ਰਾਜਨੀਤਿਕ ਤੌਰ ਦੇ ਉੱਤੇ ਵੀ, ਉਹ ਧਾਰਮਿਕ ਤੌਰ ਦੇ ਉੱਤੇ ਵੀ, ਕਿਉਂਕਿ ਹਿੰਦ ਪੰਜਾਬ ਦਾ ਜੰਗ ਤਾਂ ਹੁੰਦਾ ਰਿਹਾ, ਉਹ ਅੱਜ ਵੀ ਹੋ ਰਿਹਾ। ਤੇ ਉਹ ਹੈ ਨਾ ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਫੌਜਾਂ ਨਿਕਲਦੀਆਂ ਨੇ, ਫੌਜਾਂ ਬਾਹਰ ਆਉਂਦੀਆਂ ਨੇ, ਪਰ ਇਹ ਆ ਕਿ ਸਰਕਾਰ ਹੈ ਨਹੀਂ ਜਿਹਨੇ ਜਿਹੜਾ ਜੀ ਉਹ ਚਲਾਉਣਾ। ਮੈਂ ਕਈ ਵਾਰੀ ਇਹ ਜ਼ਿਕਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਲੋਕ ਸੜਕਾਂ ਤੇ ਆ ਜਾਂਦੇ ਆ, ਸੂਬਾ 3 ਹਿੱਸਿਆਂ 'ਚ ਵੰਡਿਆ ਜਾਂਦਾ, ਪਰ ਤੁਸੀਂ ਸੂਬੇ ਦੀ ਖਾਸੀਅਤ ਦੇਖੋ ਕਿ ਇੱਕ ਵੀ ਲੁੱਟ ਖਸੁੱਟ ਦੀ ਘਟਨਾ ਨਹੀਂ ਹੁੰਦੀ। ਪ੍ਰਸ਼ਾਸਨ ਨਹੀਂ ਉਦੋਂ ਹੈਗਾ ਸੀਗਾ, ਮੈਂ ਸਰ ਅੱਖੀਂ ਦੇਖਿਆ, ਕੋਈ ਪੁਲਿਸ ਨਹੀਂ ਸੀ, ਕੋਈ ਪ੍ਰਸ਼ਾਸਨ ਨਹੀਂ ਸੀ, ਸਭ ਜਿਹੜੇ ਜੀ ਲੋਕੇ ਅੰਦਰਾਂ 'ਚ ਬਹਿ ਗਏ ਸੀਗੇ। ਅੱਛਾ, ਉਦੋਂ ਬਾਅਦ ਕੀ ਹੁੰਦਾ ਜੀ, ਚੱਬੇ 'ਚ ਸਰਬੱਤ ਖਾਲਸਾ ਸੱਦਿਆ ਜਾਂਦਾ, ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਜਾਂਦੇ ਆ ਕਿ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਦੁਨੀਆ ਆ ਗਈ ਹੈ ਜੀ। ਉੱਥੇ ਕੁਝ ਨਹੀਂ ਹੁੰਦਾ,
ਕੋਈ ਪ੍ਰੋਗਰਾਮ ਨਹੀਂ ਦਿੱਤਾ ਜਾਂਦਾ। ਇੱਕ ਪੈਰਲਰ ਜਥੇਦਾਰ ਥਾਪ ਦਿੱਤੇ ਜਾਂਦੇ ਆ, ਉਹਨਾਂ ਦਾ ਕੀ ਹਸ਼ਰ ਹੋਇਆ ਸਭ ਦੇ ਸਾਹਮਣੇ ਆ। ਮੁੜ ਕੇ ਬਰਗਾੜੀ ਮੋਰਚਾ ਲੱਗ ਜਾਂਦਾ। ਬਰਗਾੜੀ ਮੋਰਚੇ ਦੇ ਵਿੱਚ ਕਿੰਨੇ ਲੋਕ ਆ ਜਾਂਦੇ ਆ, ਉਹ ਜਿਹੜੇ ਮਗਰੇ ਪਾਏ ਹੁੰਦੇ ਨਾ, ਮੈਂ ਉਹ ਦੇਖਿਆ, ਉਹਦੇ ਵਿੱਚ ਮਿੱਸੀਆਂ ਰੋਟੀਆਂ ਪਾਈਆਂ ਹੋਈਆਂ, ਔਰ ਉਹ ਬੰਦਾ ਕੱਲੇ ਬੰਦੇ ਨੂੰ ਪ੍ਰਸ਼ਾਦਾ ਉਹ ਕਦੋਂ ਬਣਾ ਕੇ ਲੈ ਕੇ ਆਇਆ ਘਰਾਂ 'ਚ। ਉਹ ਲੇਡੀਜ਼ ਜਿਨ੍ਹਾਂ ਨੇ ਇੰਨੀਆਂ ਰੋਟੀਆਂ ਪਕਾਈਆਂ ਤੇ ਬੰਦਿਆਂ ਨੂੰ ਤੋਰਿਆ ਵੀ ਜਾਓ ਉੱਥੇ, ਜਾਂ ਲੇਡੀਜ਼ ਆਪ ਜਿਹੜੀਆਂ ਆਈਆਂ, ਉਹ ਕੀ ਲੱਭਣ ਆਏ ਲੋਕ? ਉਹ ਇੱਕ ਆਸ ਲੱਭਣ ਆਏ ਕਿ ਕੀ ਸਾਨੂੰ ਕੋਈ ਲੀਡਰ ਮਿਲੂਗਾ। ਲੀਡਰ ਉੱਥੇ ਵੀ ਨਹੀਂ, ਉਹਨਾਂ ਨੇ ਅੰਦਰ ਬਹਿ ਕੇ ਜਿਹੜਾ ਉਹ ਸਮਝੌਤੇ ਕਰ ਲਏ। ਜਿਹੜੇ ਬਾਹਰ ਬੈਠੇ ਲੋਕ ਨੇ, ਇਹਨਾਂ ਨੇ ਹਮੇਸ਼ਾ ਬਾਂਹ ਫੜਨ ਦੀ ਕੋਸ਼ਿਸ਼ ਕੀਤੀ। ਕਹਿੰਦੇ ਜੀ, ਉਹ ਚਾਹੇ ਮਨਪ੍ਰੀਤ ਬਾਦਲ ਨੇ ਬਗਾਵਤ ਕੀਤੀ ਸੀ, ਇਹ ਉਹਦੇ ਮਗਰ ਹੋ ਤੁਰੇ। ਇਹਨਾਂ ਨੂੰ ਲੱਗਿਆ ਕਿ ਬਦਲਾਅ ਆਉਣ ਲੱਗਿਆ। ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਕੈਸ਼ ਕੀਤਾ, ਉਹਨਾਂ ਨੂੰ ਲੱਗਿਆ ਇਹ ਉਹਨਾਂ ਦੇ ਮਗਰ ਹੋ ਤੁਰੇ, ਔਰ ਕਿੰਨਾ ਪੈਸਾ ਜਿਹੜਾ ਜੀ ਉਹਨਾਂ ਨੂੰ ਦੇ ਦਿੱਤਾ। ਮੁੜ ਕੇ ਉੱਧਰੋਂ ਹਟੇ, ਇਹਨਾਂ ਨੂੰ ਲੱਗਿਆ ਕਿ ਤੀਜਾ ਫਰੰਟ ਆਉਣ ਲੱਗਿਆ, ਸੁਖਪਾਲ ਸਿੰਘ ਖਹਿਰਾ ਜਾਂ ਬੈਂਸਵਾ, ਉਹਨਾਂ ਮਗਰ ਜਿਹੜਾ ਜੀ ਉਹ। ਪਰ ਇਹ ਹੋਇਆ ਕਿ ਹਰ ਜਿਹੜਾ ਬੰਦਾ ਜੀ, ਚਾਹੇ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਲਓ, ਜਿੰਨੀਆਂ ਹੋਇਆ, ਉਹ ਜਿਹੜਾ ਚੱਬੇ 'ਚ ਇਕੱਠ ਹੁੰਦਾ, ਜਾਂ ਫਿਰ ਬਰਗਾੜੀ ਮੋਰਚਾ ਲੱਗਦਾ, ਆਮ ਆਦਮੀ ਪਾਰਟੀ ਹੈ, ਜੋ ਵੀ ਸਭ ਜਿਹੜੇ ਸੀਗੇ ਨਾ, ਜੋ ਪੈਸੇ ਇਕੱਠੇ ਕਰਨ ਤੱਕ ਸੀਮਤ ਰਹੇ। ਔਰ ਉਹਨਾਂ ਨੇ ਪੰਜਾਬ ਦਾ ਨਹੀਂ ਕੁਝ ਵੀ ਜਿਹੜਾ ਜੀ ਉਹ ਸੋਚਿਆ ਕਿ ਪੰਜਾਬ ਦਾ ਕੀ ਬਣੂਗਾ। ਅਰਵਿੰਦ ਕੇਜਰੀਵਾਲ ਨੂੰ ਇੰਨਾ ਸਹਿਯੋਗ ਪੰਜਾਬ ਦੇ ਵਿੱਚ ਮਿਲਿਆ। ਮੈਂ ਜਦੋਂ ਪਹਿਲੀ ਉਹਦੀ ਫੇਰੀ ਸੀਗੀ, ਜਦੋਂ 14 ਦੀਆਂ ਲੋਕ ਸਭਾ ਚੋਣਾਂ ਮੈਂ ਉਦੋਂ ਕਵਰ ਕੀਤਾ ਸੀਗਾ, ਮੈਂ ਲੋਕੀ ਦਰਖਤਾਂ ਤੇ ਚੜੇ ਵੇਖੇ। ਮੈਨੂੰ ਇਹ ਲੱਗਿਆ ਕਿ ਕਿਸੇ ਰਾਜਨੀਤਿਕ ਬੰਦੇ ਨੂੰ ਵੀ ਲੋਕ ਇੰਨਾ ਵੇਖਣ ਆ ਸਕਦੇ ਆ। ਪਰ ਉਹਨੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਏ, ਉਹਨੇ ਮੁੜ ਕੇ ਸਾਰੀ ਨਹੀਂ ਪੁੱਛੀ, ਔਰ ਲੋਕਾਂ ਨੂੰ ਫਸਾਤਾ। ਲੋਕਾਂ ਤੇ ਕੇਸ ਪੈ ਗਏ, ਜਿਹੜੇ ਚਿੱਟੇ ਦਾ ਸਮਗਲਰ ਜਿਹੜਾ ਜੀ ਉਹ ਕਹਿੰਦੇ ਸੀਗੇ, ਆਪ ਮਾਫੀ ਮੰਗ ਲਈ। ਤੋ ਸਾਡੇ ਨਾਲ ਧੋਖਾ ਜਿਹੜਾ ਜੀ, ਗੱਲ ਇਹ ਨਹੀਂ ਅਰਵਿੰਦ ਕੇਜਰੀਵਾਲ ਦੀ ਗੱਲ ਨਹੀਂ ਹੈ, ਗੱਲ ਆਮ ਆਦਮੀ ਪਾਰਟੀ ਦੀ ਨਹੀਂ ਹੈ, ਗੱਲ ਜਿਹੜੇ ਮੁਤਵਾਜੀ ਜਥੇਦਾਰ ਸੀ ਉਹਨਾਂ ਦੀ ਨਹੀਂ। ਸਾਡੇ ਨਾਲ ਪੈਰ ਤੇ ਧੋਖਾ ਜਿਹੜਾ ਜੀ ਉਹ ਹੋਇਆ, ਜਿਹਨੇ ਸਾਨੂੰ ਇੰਨਾ ਕੁ ਪਛਾਣ ਅੱਜ ਸੁੱਟ ਦਿੱਤਾ ਕਿ ਜੇ ਅਸੀਂ ਗੱਲ ਕਰਦੇ ਵੀ ਹਾਂ ਕੋਈ, ਤੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਜੇ ਜੀ ਕਹਿੰਦੇ ਅੰਦਰੋਆ ਪੰਜਾਬ ਦੇ ਥੱਲੇ ਇਕੱਠੇ ਹੋ, ਸਭ ਤੋਂ ਪਹਿਲੇ 3-4 ਕਮੈਂਟ, ਕੁਝ ਨਹੀਂ ਹੋਣਾ ਇੱਥੇ, ਕੁਝ ਨਹੀਂ ਬਦਲਣਾ, ਇਹ ਕੁਝ ਨਹੀਂ ਹੋਣਾ ਇੱਥੇ, ਕੁਝ ਨਹੀਂ ਬਦਲਣਾ। ਇਹੀ ਲੋਕ ਜਿਹੜਾ ਜੀ ਉਹ ਪਹਿਲਾਂ ਹੀ ਢੇਰੀ ਜਿਹੜੀ ਜੀ ਉਹ ਢਾ ਦਿੰਦੇ ਆ। ਹਾਲਾਂਕਿ ਹੋਵੇ ਜਾਂ ਨਾ ਹੋਵੇ, ਮੈਂ ਤਾਂ ਅਕਸਰ ਕਹਿੰਦਾ ਕਿ ਸਾਰੀਆਂ ਲੜਾਈਆਂ ਜਿਹੜੀਆਂ ਉਹ ਜਿੱਤਣ ਜਾਂ ਹਾਰਨ ਲਈ ਨਹੀਂ ਲੜੀਆਂ ਜਾਂਦੀਆਂ, ਕੁਝ ਲੜਾਈਆਂ ਸਿਰਫ ਲੜਨ ਲਈ ਲੜੀਆਂ ਜਾਂਦੀਆਂ ਨੇ। ਬੋਲਦੇ ਤਾਂ ਰਹੋ, ਕਹਿੰਦੇ ਤਾਂ ਰਹੋ, ਕੁਝ ਲੱਗਾ ਤਾਂ ਰਵੇ ਵੀ ਕੋਈ ਹੈਗਾ ਆ ਉਹਨਾਂ ਨੂੰ ਪੁੱਛਣ ਵਾਲਾ। ਜੀ ਬਿਲਕੁਲ। ਤੁਸੀਂ ਜਿਹੜੀ ਗੱਲ ਕੀਤੀ ਆ, ਆਮ ਆਦਮੀ ਪਾਰਟੀ ਦੀ ਵੀ ਗੱਲ ਕੀਤੀ ਆ, ਬਹੁਤ ਸਾਰੇ ਲੋਕ, ਕੋਈ ਤੁਹਾਨੂੰ ਕਾਮਰੇਡ ਵੀ ਕਹਿ ਦਿੰਦਾ ਹੈ, ਕੋਈ ਤੁਹਾਨੂੰ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਵੀ ਕਹਿ ਦਿੰਦਾ ਹੈ, ਬਹੁਤ ਸਾਰੇ ਕਹਿੰਦੇ। ਇਸ ਦੇ ਉੱਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਉਹ ਤਾਂ ਖੈਰ ਠੱਪੇ ਉਹ ਲਾਉਂਦੇ ਰਹਿੰਦੇ। ਹੁਣ ਭਗਵੰਤ ਮਾਨ ਹੋਰਾਂ ਦੇ ਨਾਲ ਮੇਰੀ ਦੋਸਤੀ 1994 ਤੋਂ ਆ ਜੀ, ਠੀਕ ਹੈ ਜੀ। ਉਦੋਂ ਤੋਂ ਜਾਣਦੇ ਆ, ਜਿਹੜੀ ਪਰਿਵਾਰਕ ਸਾਂਝ ਵੀ ਆ, ਠੀਕ ਹੈ ਨਾ। ਉਹਨਾਂ ਦੇ ਬੱਚੇ ਜਿਹੜੇ ਜੀ, ਤਾਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਬਹੁਤ ਪਿਆਰ ਆ ਮੈਨੂੰ, ਉਹ ਇੱਜ਼ਤ ਦਿੰਦੇ ਆ, ਮਾਣ ਦਿੰਦੇ ਆ। ਕਿਸੇ ਦੇ ਨਾਲ ਜਿਹੜਾ ਪਰਿਵਾਰਕ ਰਿਸ਼ਤਾ ਹੋਣਾ, ਉਹਦੇ 'ਚ ਰਾਜਨੀਤੀ ਕਿੱਥੋਂ ਆ ਜਾਂਦੀ ਆ? ਉਹ ਕਿੱਥੇ ਕਿਸੇ ਦੀ ਸੁਣਦੇ ਨੇ, ਮੇਰੀ ਥੋੜ੍ਹੀ, ਉਹਨਾਂ ਨੇ ਥੋੜ੍ਹੀ ਸੁਣਨੀ ਆ। ਸਪੋਕਸਮੈਨ ਮੈਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਬਣ ਗਿਆ। ਖੈਰ ਲੋਕਾਂ ਦੇ ਕਹਿਣ ਵਾਲੀ ਗੱਲ ਆ, ਕਾਮਰੇਡ ਵਾਲਾ ਠੱਪਾ ਵੀ ਉਹ ਲਾਈ ਜਾਂਦੇ ਨੇ, ਮੈਨੂੰ ਉਹਦਾ ਕੋਈ ਪਰਵਾਹ ਨਹੀਂ ਹੈਗੀ ਜੀ, ਕਿਉਂਕਿ ਜੇ ਹਰੇਕ ਬੰਦੇ ਦੀ ਗੱਲ ਦਾ ਤੁਸੀਂ ਜਵਾਬ ਦੇਣ ਲੱਗ ਗਏ ਖੜੋ ਕੇ, ਫਿਰ ਤੁਸੀਂ ਆਪਣੇ ਮਕਸਦ ਤੋਂ ਜਿਹੜਾ ਜੀ ਉਹ ਡੋਲ ਜਾਓਗੇ। ਮੈਂ ਕੀ ਆ, ਮੇਰੇ ਜ਼ਮੀਰ ਨੂੰ ਪਤਾ ਹੋਣਾ ਚਾਹੀਦਾ। ਜਿੰਨੀ ਦੇਰ ਤੱਕ ਮੇਰੇ ਅੰਦਰੋਂ ਕੋਈ ਉਹ ਆਵਾਜ਼ ਨਹੀਂ ਆਉਂਦੀ ਜਿਹੜੀ ਮੈਨੂੰ ਲਾਹਨਤ ਪਾਵੇ, ਉਨੀ ਦੇਰ ਤੱਕ ਮੈਨੂੰ ਕਿਸੇ ਦੀ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ। ਅਜੇ ਤੱਕ ਮੈਨੂੰ ਅੰਦਰੋਂ ਇਦਾਂ ਦੀ ਕੋਈ ਆਵਾਜ਼ ਨਹੀਂ ਆਈ ਜਿਹਨੇ ਮੈਨੂੰ ਲਾਹਨਤ ਪਾਈ ਹੋਵੇ ਵੀ ਲਾਹਨਤੀ ਆ ਤੂੰ ਕੀ ਕਰਨ ਲੱਗਿਆ, ਤੂੰ ਕੌਮ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ, ਤੂੰ ਪੰਜਾਬ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ। ਮੈਂ ਇਹ ਗੱਲ ਬਹੁਤ ਜਿਹੜਾ ਜੀ ਕਹਿ ਸਕਦਾ, ਐਨ ਠੋਕ ਵਜਾ ਕੇ ਕਹਿ ਸਕਦਾ ਕਿ ਅਜੇ ਤੱਕ ਮੈਨੂੰ ਇੱਦਾਂ ਦੀ ਕੋਈ ਆਵਾਜ਼ ਅੰਦਰੋਂ ਨਹੀਂ ਆਈ। ਜਦੋਂ ਆਊਗੀ ਤੇ ਹੋ ਸਕਦਾ ਮੈਂ ਛੱਡ ਕੇ ਪਾਸੇ ਹੋ ਜਾਵਾਂ, ਵੀ ਜਦੋਂ ਮੈਨੂੰ ਇਹ ਲੱਗੇ ਕਿ ਮੈਨੂੰ ਉਹਨਾਂ ਲੋਕਾਂ ਦੇ ਨਾਲ ਧੋਖਾ ਕਰਨਾ ਪੈ ਰਿਹਾ ਜਿਹੜਾ ਇੰਨਾ ਵਿਸ਼ਵਾਸ ਕਰਦੇ ਆ ਕਿ ਤੁਰੇ ਜਾਂਦੇ ਨੂੰ ਬੱਚੇ ਵੀ ਤੁਹਾਨੂੰ ਜਿਹੜਾ ਜੀ ਉਹ ਬੁਲਾ ਲੈਂਦੇ ਆ। ਇਹੋ ਜਿਹੀ ਗੱਲ ਕਿੰਨੇ ਕੁ ਲੋਕਾਂ ਦੇ ਹਿੱਸੇ ਜਿਹੜੀ ਜੀ ਆਉਂਦੀ ਆ। ਠੱਪੇ ਨੇ ਜਿਹੜੇ ਠੱਪੇ ਲਾਉਣ ਵਾਲੇ, ਉਹਨਾਂ ਨੇ ਲਾਈ ਜਾਣੇ। ਕੋਈ ਸਾਰੇ ਅੱਜ ਕੱਲ੍ਹ ਜੇਬਾਂ 'ਚ ਪਾ ਕੇ ਘੁੰਮਦੇ, ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਆ। ਤੁਸੀਂ ਜਿਸ ਖਿੱਤੇ ਦੇ ਨਾਲ ਜੁੜੇ ਹੋ, ਆਪਾਂ ਪੱਤਰਕਾਰੀ ਤੋਂ ਜਿਹੜੀ ਸ਼ੁਰੂਆਤ ਕੀਤੀ ਸੀ, ਅੱਜ ਦੀ ਜਿਹੜੀ ਪੱਤਰਕਾਰ ਆ, ਜਿਸ ਨੂੰ ਉੱਥੇ ਗੋਦੀ ਮੀਡੀਆ, ਕੋਈ ਮੋਦੀ ਮੀਡੀਆ, ਸਾਰੇ ਜਾਣੇ ਇਸ ਤਰੀਕੇ ਦਾ ਜਿਹੜਾ ਨਾਮ ਦਿੱਤਾ ਜਾ ਰਿਹਾ ਆ। ਜਦੋਂ ਪਿਛਲਾ ਪ੍ਰਸ਼ਾਸਨ ਸੀ ਉਦੋਂ ਉਹਨਾਂ ਦਾ ਚੈਨਲ ਉੱਥੇ ਹਾਵੀ ਸੀ, ਜਦੋਂ ਉਸ ਤੋਂ ਪਹਿਲਾਂ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਉਹਨਾਂ ਦਾ ਚੈਨਲ ਹਾਵੀ ਸੀਗੀ। ਸੋ ਜਿਹੜੀ ਵੀ ਸੱਤਾਧਾਰੀ ਪਾਰਟੀ ਆ ਰਹੀ ਆ, ਉਹਨਾਂ ਦੀਆਂ ਚੀਜ਼ਾਂ, ਉਹਨਾਂ ਦਾ ਪੱਖ ਪੂਰਦੀ ਹੋਈ ਜਿਹੜੀ ਪੱਤਰਕਾਰੀ ਉੱਥੇ ਦੇਖਣ ਨੂੰ ਮਿਲ ਰਹੀ ਆ।
ਪੱਤਰਕਾਰਾਂ ਦੇ ਉੱਤੇ ਵੀ ਪ੍ਰੈਸ਼ਰ ਬਹੁਤ ਹੁੰਦਾ ਵੀ ਭਾਈ ਆਪੋ ਆਪਣੇ ਸਪਲੀਮੈਂਟ ਬਣਾ ਕੇ ਦਿਓ ਸਾਨੂੰ, ਤੁਸੀਂ ਜਿਹੜੇ ਅਖਬਾਰਾਂ ਵਾਲੇ ਵੀ ਆ ਉਹ ਇਸ ਤਰੀਕੇ ਦੇ ਨਾਲ ਪਏ ਰਹਿੰਦੇ ਆ। ਕਿਸ ਪਾਸੇ ਵੱਲ ਨੂੰ ਜਾਂਦੀ ਤੁਸੀਂ ਦੇਖ ਰਹੇ ਹੋ ਵੀ ਉੱਥੇ ਪੱਤਰਕਾਰੀ ਦੀ ਜਿਹੜੀ ਦਿਸ਼ਾ, ਜਰਨਲਿਜ਼ਮ ਦੀ ਦਿਸ਼ਾ ਕਿਸ ਪਾਸੇ ਵੱਲ ਨੂੰ ਹੋਵੇਗੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ? ਇੱਕ ਤਾਂ ਹੁਣ ਜਰਨਲਿਜ਼ਮ ਕਿਉਂਕਿ ਦੋ ਟਾਈਪ ਦੀ ਹੋ ਗਈ, ਇੱਕ ਤਾਂ ਜਿਹੜੀ ਅਖਬਾਰਾਂ ਦੀ ਹੈ, ਇੱਕ ਇਲੈਕਟ੍ਰੋਨਿਕ ਮੀਡੀਆ ਆ ਗਿਆ। ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਕਿਉਂਕਿ ਵਿਖਾਇਆ ਜਾਂਦਾ, ਅਸਲ ਦੇ ਵਿੱਚ ਪੱਤਰਕਾਰੀ ਤਾਂ ਜਿਹੜੀ ਆ ਜੀ ਉਹ ਲਿਖਣ ਵਾਲੀ ਹੋਈ ਆ ਨਾ, ਕਿ ਉਹ ਲਿਖ ਕੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਉਹ ਲਿਖੀ ਹੋਈ ਦਾ ਅਸਰ ਬੜਾ। ਤੁਸੀਂ ਜੇ ਉਹ TV ਚੈਨਲ ਦੇ ਉੱਤੇ ਕੋਈ ਰਿਪੋਰਟ ਆਉਂਦੀ ਆ ਤੇ ਉਹ ਉਨਾ ਅਸਰ ਨਹੀਂ ਕਰਦੀ ਜਿੰਨਾ ਕਹਿੰਦਾ ਅੱਜ ਵੀ ਕਹਿੰਦੇ ਨਾ ਕਿ ਫਲਾਨੀ ਜਗ੍ਹਾ ਮੈਂ ਅਖਬਾਰ 'ਚ ਪੜ੍ਹਿਆ ਸੀ, ਠੀਕ ਹੈ ਨਾ ਜੀ, ਉਹਦਾ ਅਸਰ ਬਹੁਤ ਵੱਡਾ। ਪਰ ਇਹ ਗੱਲ ਠੀਕ ਹੈ ਤੁਹਾਡੀ, ਇੱਕ ਤਾਂ ਪੰਜਾਬੀ ਅਖਬਾਰਾਂ ਜਿਹੜੀਆਂ ਨਿਕਲਦੀਆਂ ਨੇ ਉਹ ਸਮੇਂ ਦੇ ਹਾਣ ਦਾ ਨਹੀਂ ਹੋ ਸਕੀਆਂ ਕਦੇ ਵੀ, ਜਿਹੜਾ ਜੀ ਉਹਨਾਂ ਨੂੰ ਹੁਣ ਉਹ ਇਹ ਹੋ ਗਿਆ ਕਿ ਉਹਨਾਂ ਦੇ ਡਿਜੀਟਲ ਐਡੀਸ਼ਨ ਨਿਕਲਣ ਲੱਗ ਗਏ, ਉਹ ਆਉਣ ਲੱਗ ਗਈਆਂ, ਕਿਉਂਕਿ ਉਹਨਾਂ ਨੂੰ ਵੀ ਲੱਗਿਆ ਕਿ ਇਹਦੇ ਤੇ ਆਏ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਜਿਹੜਾ ਕੁਝ ਰੜਕਦੇ ਆ ਅਜੇ ਜਿਹੜੀ ਪੱਤਰਕਾਰੀ, ਉਹ ਹੈਗੇ ਆ ਕੁਝ ਜਿਹੜੇ ਉਹ ਪੱਤਰਕਾਰ ਜਿਨ੍ਹਾਂ ਦਾ ਮੈਂ ਅਕਸਰ ਕਈ ਵਾਰੀ ਜ਼ਿਕਰ ਵੀ ਕਰਦਾ ਕਿ ਉਹ ਨਾਮਵਰ ਨੇ। ਉਹਨਾਂ ਦੇ ਵਿੱਚ ਜਤਿੰਦਰ ਤੁੜਹੁਰੀ, ਉਹ ਲੜਕੀ ਆ ਜੀ ਸਾਡੇ ਮਾਝੇ ਦੇ ਏਰੀਏ 'ਚੋਂ ਆ, ਬਹੁਤ ਦਲੇਰੀ ਦੇ ਨਾਲ ਪੱਤਰਕਾਰੀ ਜਿਹੜੀ ਉਹ ਕਰ ਰਹੀ ਹੈ ਇੰਗਲਿਸ਼ ਦੀ ਅਖਬਾਰ ਦੇ ਵਿੱਚ। ਦਵਿੰਦਰ ਪਾਲ ਹੋਰੀ ਨੇ, ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਲੂੰ ਕੰਡੇ ਖੜੇ ਕਰ ਦਿੰਦੀਆਂ ਨੇ। ਚਰਨਜੀਤ ਭੁੱਲਰ ਹੋਰੀ ਨੇ, ਉਹ ਵੀ ਕਮਾਲ ਦੀ ਜਿਹੜੀ ਜੀ ਕਰਦੇ ਨੇ ਪੱਤਰਕਾਰੀ। ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਸਾਰਾ ਕੁਝ ਜਿਹੜਾ ਜੀ ਉਹ ਮੁੱਕ ਗਿਆ, ਪਰ ਜਿੰਨਾ ਇਹ ਵਧਣਾ ਚਾਹੀਦਾ ਸੀਗਾ ਉਹਨਾਂ ਨਹੀਂ ਵਧਿਆ। ਮੇਰਾ ਸਵਾਲ ਅਕਸਰ ਇਹ ਹੁੰਦਾ ਹੈ ਕਿ ਜਦੋਂ 10 ਸਾਲ ਅਕਾਲੀ BJP ਰਹੀ, ਇਹਨਾਂ ਨੇ ਕੋਈ ਚੈਨਲ ਨਹੀਂ ਆਉਣ ਦਿੱਤਾ, ਇਹਨਾਂ ਨੇ ਅਖਬਾਰਾਂ ਕਾਬੂ ਕਰਕੇ ਰੱਖੀਆਂ। ਜਦੋਂ ਚੈਨਲ ਨਹੀਂ ਆਇਆ ਤੇ 3 ਵੱਡੀਆਂ ਯੂਨੀਵਰਸਿਟੀਜ਼ ਨੇ, ਪੰਜਾਬ ਯੂਨੀਵਰਸਿਟੀ ਆ, ਪੰਜਾਬੀ ਯੂਨੀਵਰਸਿਟੀ ਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਆ, ਤੇ ਹੁਣ ਇੰਨੀਆਂ ਪ੍ਰਾਈਵੇਟ ਆ ਗਈਆਂ। ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਪੱਤਰਕਾਰੀ ਪੜ੍ਹਾਈ ਜਾਂਦੀ ਆ। ਹਰ ਵਰੇ ਕਿੰਨੇ ਮੁੰਡੇ ਕੁੜੀਆਂ ਪੱਤਰਕਾਰੀ ਕਰਕੇ ਨਿਕਲਦੇ ਆ, ਉਹ ਕਿੱਥੇ ਗਏ 10 ਸਾਲ ਦੇ ਦੌਰਾਨ? ਉਹਨਾਂ ਦੀ ਭਰੂਣ ਹੱਤਿਆ ਨਹੀਂ ਹੋ ਗਈ ਪੱਤਰਕਾਰਾਂ ਦੀ? ਤਾਂ ਇਸ ਕਰਕੇ ਜੇ ਉੱਥੇ ਪੱਤਰਕਾਰੀ ਜਿਹੜੀ ਆ ਅੱਗੋਂ ਨਵੀਂ ਨਹੀਂ ਆ ਰਹੀ, ਤਾਂ ਫਿਕਰਮੰਦੀ ਇਹ ਆ ਕਿ ਕੱਲ੍ਹ ਨੂੰ ਕੌਣ ਫਿਰ ਜਿਹੜਾ ਜੀ ਉੱਥੋਂ ਦੀ ਗੱਲ ਦੱਸੂਗਾ ਸਾਨੂੰ। ਉਹ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਦੀ ਆਵਾਜ਼ ਜਿਨ੍ਹਾਂ ਕੋਲੇ ਪਲੇਟਫਾਰਮ ਕੋਈ ਨਹੀਂਗਾ। ਪੱਤਰਕਾਰ ਕੀ ਹੈ? ਪੱਤਰਕਾਰ ਤਾਂ ਇਹੀ ਆ, ਉਹਨਾਂ ਲੋਕਾਂ ਦੀ ਆਵਾਜ਼ ਬਣਨਾ ਜਿਨ੍ਹਾਂ ਦੇ ਕੋਲੇ ਆਪਣੀ ਆਵਾਜ਼ ਚੁੱਕਣ ਦੀ ਕੋਈ ਸਾਧਨ ਹੀ ਨਹੀਂਗਾ, ਵੀ ਉਹ ਕਿੱਥੇ ਜਾਣ। ਇੱਥੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਜਿਹੜੀ ਉਹ ਸੁਣਾ ਕਿ ਰਜਿੰਦਰਾ ਹਸਪੀਟਲ ਦੇ ਵਿੱਚ ਮੇਰੇ ਉੱਥੇ ਸਾਡੇ ਸਿਕਿਉਰਿਟੀ ਦੇ ਉੱਤੇ ਮੁੰਡਾ ਬੈਠਦਾ, ਉਹਦੀ ਮਿਸੇਜ ਨੂੰ ਕੁਝ ਹੋ ਗਿਆ, ਪਰਸੋਂ ਦੀ ਗੱਲ ਹੈ, ਕਿ ਉਹਨੂੰ ਦਾਖਲ ਨਹੀਂ ਕਰ ਰਹੇ ਸਰਕਾਰੀ ਹਸਪੀਟਲ ਦੇ ਵਿੱਚ। ਤੋ ਮੇਰੀ ਵਾਈਫ ਨੇ ਫੋਨ ਕੀਤਾ ਵੀ ਉਹ ਵਿਚਾਰੀ ਰੋ ਰਹੀ, ਉਹਨੂੰ ਦਾਖਲ ਨਹੀਂ ਕਰ ਰਹੇ। ਮੈਂ ਉਹਨੂੰ ਕਿਹਾ ਵੀ ਮੈਨੂੰ ਉਹਦਾ ਨੰਬਰ ਦੇ, ਇੱਥੋਂ ਫੋਨ ਕਰਕੇ ਕਿ ਡਾਕਟਰ ਨਾਲ ਗੱਲ ਕਰਾ ਕਿਹੜੀ ਉੱਥੇ। ਉਹਨੂੰ ਇਹ ਦੱਸਿਆ ਜੀ ਮਤਲਬ ਕਿ ਮੈਂ ਬੋਲ ਰਿਹਾ, ਉਹਨੇ ਮੇਰਾ ਫੋਨ ਤਾਂ ਕੱਟਤਾ, ਪਰ ਵਿਦਿਨ 5 ਮਿੰਟਸ ਉਹਨੇ ਉਹਨੂੰ ਦਾਖਲ ਵੀ ਕਰ ਲਿਆ, ਉਹਨੇ ਉਹਨੂੰ ਦਵਾਈਆਂ ਵੀ ਜਿਹੜੀਆਂ ਦੇਤੀਆਂ, ਤੇ ਇਹ ਕਹਿਤਾ ਕਿ ਉਹਨਾਂ ਨੂੰ ਨਾ ਦੱਸੀ। ਗੱਲ ਕੋਈ ਥ੍ਰੈਟ ਨਹੀਂਗਾ ਜੀ, ਕੋਈ ਥ੍ਰੈਟ ਨਹੀਂਗਾ, ਪਰ ਇੰਨੀ ਕੁ ਵੀ ਜਿਹੜੀ ਗੱਲ ਕਰਦੇ ਨਹੀਂ। ਪਰ ਉੱਥੇ ਮੁਸ਼ਕਿਲ ਇਹ ਆ ਗਈ ਕਿ ਪੱਤਰਕਾਰ ਜਿਹੜੇ ਨੇ ਉਹ ਬਲੈਕਮੇਲਰ ਬਣ ਗਏ। ਅੱਜ ਜਿਹੜੇ ਉਹ ਕੀ ਕਰਦੇ ਆ, ਕਿਸੇ ਦਾ ਕਲਿੱਪ ਲੈ ਲਿਆ, ਕਿਸੇ ਦੀ ਕੁਝ ਜਿਹੜੀ ਚੀਜ਼ ਚੁੱਕ ਲਈ, ਫਿਰ ਉਹਦੇ ਕੋਲੇ ਪਹੁੰਚ ਜਾਂਦੇ ਆ, ਵਿਆਹ ਸਾਡੇ ਕੋਲ ਆ, ਦੱਸ ਇਹਦਾ ਤੂੰ ਕੀ ਦਿੰਦਾ। ਫਿਰ ਸੌਦੇਬਾਜ਼ੀਆਂ ਜਿਹੜੀਆਂ ਜੀ ਉਹ ਹੁੰਦੀਆਂ ਨੇ। ਉਹ ਅਨਪ੍ਰੋਫੈਸ਼ਨਲ ਲੋਕ ਨੇ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਜੀ ਆਏ ਹੋਏ, ਕਿਉਂਕਿ ਉਹਨਾਂ ਦੇ ਅਦਾਰੇ ਉਹਨਾਂ ਨੂੰ ਇੰਨਾ ਨਹੀਂ ਪੇ ਕਰਦੇ ਕੋਈ ਰੋਟੀ ਪਾਣੀ ਜਿਹੜਾ ਜੀ ਆਪਣਾ ਖਾ ਸਕਣ। ਖਾਹਿਸ਼ਾਂ ਬਹੁਤ ਵੱਡੀਆਂ ਹੋ ਗਈਆਂ। ਪੱਤਰਕਾਰ ਵੀ ਸੋਚਦਾ ਕਿ ਮੇਰੇ ਜਿੰਨੀ ਦੇਰ ਤੱਕ ਮੇਰਾ ਥ੍ਰੈਟ ਜਿਹਾ ਨਹੀਂ ਉਨੀ ਦੇਰ ਪੱਤਰਕਾਰ ਕਾਹਦਾ ਉਹ ਦਬਕੇ ਮਾਰਦਾ, ਜਿਹੜੇ ਉਹ ਥਾਣਿਆਂ ਦੇ ਵਿੱਚ ਜਾ ਕੇ ਦਬਕੇ ਮਾਰਦਾ, ਉਹ ਹਸਪਤਾਲਾਂ ਦੇ ਵਿੱਚ ਦਬਕੇ ਮਾਰਦਾ। ਅੱਜ ਕੱਲ੍ਹ ਮੈਂ ਨਹੀਂ ਬਣਾਇਆ ਹੋਇਆ, ਉੱਥੇ ਯੈਲੋ ਕਾਰਡ ਆ ਗਿਆ ਇਹਨਾਂ ਦਾ, ਤੇ ਉਹ ਦਿਖਾ ਕੇ ਤੁਸੀਂ ਟੋਲ ਤੋਂ ਲੰਘਣਾ ਜੀ, ਫ੍ਰੀ ਲੰਘਣਾ ਟੋਲ ਤੋਂ। ਮੈਨੂੰ ਕੋਈ ਕਹਿ ਰਹੇ ਸੀਗੇ ਮੇਰਾ ਕਾਰਡ ਬਣਾ ਦੇ ਇੱਕ, ਮੈਂ ਕਿਹਾ ਜੀ ਮੈਂ ਤਾਂ ਆਪਣਾ ਨਹੀਂ ਬਣਾਇਆ, ਮੈਂ ਤੁਹਾਡਾ ਕੀ ਬਣਾਦਾ। ਮੈਂ ਕਿਹਾ ਕਿਉਂ? ਕਹਿੰਦੇ ਜੀ ਟੋਲ ਪਲਾਜ਼ੇ ਬਹੁਤ ਹੋ ਗਏ। ਤਾਂ ਇਸ ਕਰਕੇ ਉਹ ਟੋਲ ਪਲਾਜ਼ੇ ਵਾਲੇ ਪੱਤਰਕਾਰ ਵੀ ਬਹੁਤ ਆ ਗਏ। ਤਾਂ ਅਨਪ੍ਰੋਫੈਸ਼ਨਲ ਲੋਕ ਜਿਹੜੇ ਨੇ ਨਾ, ਉਹਨਾਂ ਨੇ ਇਹਦਾ ਬਹੁਤ ਜਿਹੜਾ ਜੀ ਕੀਤਾ, ਇਹਨੂੰ ਚੁੱਕਿਆ। ਪਰ ਫਿਰ ਮੈਂ ਇਹ ਕਹੂੰਗਾ ਕਿ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈ। ਕੁਝ ਪੱਤਰਕਾਰ ਇਸ ਤਰ੍ਹਾਂ ਦੇ ਅਜੇ ਵੀ ਜਿਹੜਾ ਜੀ ਉਹ ਜਿਉਂਦੇ ਆ, ਕਿਉਂਕਿ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਔਰ ਭੀੜ 'ਚ ਸਿਆਣਾ ਨਹੀਂ ਹੁੰਦਾ। ਜੇ ਸਾਰੇ ਹੀ ਪੱਤਰਕਾਰ ਇਦਾਂ ਦੇ ਹੋਵੇ ਤਾਂ ਫਿਰ ਰੜਕਣ ਵਾਲੇ ਜਿਹੜੇ ਉਹ ਕਿਵੇਂ ਰੜਕਣਗੇ ਜੀ? ਬਿਲਕੁਲ, ਸਮਾਂ ਵੀ ਆਪਣੇ ਕੋਲ ਸੀਮਤ ਆ, ਤੇ ਕੁਛ ਜਿਹੜੀ ਅਹਿਮ ਗੱਲ ਜਿਹੜੀ ਤੁਹਾਡੀ ਪਰਸਨਲ ਲਾਈਫ ਦੇ ਨਾਲ ਵੀ ਜਿਹੜੀ ਆ ਇਹ ਸੰਬੰਧਿਤ ਆ, ਤੇ ਪੱਤਰਕਾਰੀ ਦੇ ਨਾਲ ਵੀ ਸੰਬੰਧਿਤ ਆ। ਤੁਸੀਂ ਅਕਸਰ ਹੁਣ ਜਿੱਥੇ ਜਿੱਥੇ ਵੀ ਗਏ ਹੋ ਇਸ ਦੇ ਬਾਰੇ ਜ਼ਿਕਰ ਕੀਤਾ। ਬਹੁਤ ਸਾਰੇ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਅਜਿਹੇ ਆ ਜਿਹੜੇ
ਉਹ ਗੱਲਾਂ ਨੂੰ ਸ਼ਾਇਦ ਫੇਸਬੁੱਕ ਦੇ ਉੱਤੇ ਵੀ ਨਾ ਸੁਣ ਸਕੇ ਹੋਣਗੇ ਅਤੇ ਜਿਹੜੀ ਉੱਥੇ ਵੀ ਨਹੀਂ ਪਹੁੰਚ ਸਕੇ ਸੀਗੇ। ਸੋ ਜ਼ਰੂਰ ਆਪਣੇ ਉਸ ਜਿਹੜੇ ਉਹ ਕੇਸ ਦੇ ਬਾਰੇ ਜ਼ਰੂਰ ਦੱਸੋ, ਜਦੋਂ ਤੁਹਾਡੇ ਇੱਕ ਕਰੈਕਟਰ ਦੀ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਵੀ ਇਸ ਬੰਦੇ ਨੂੰ ਬੇਇੱਜ਼ਤ ਕਰ ਦਿਓ, ਵੀ ਉਹਦੇ ਉੱਤੇ ਅਜਿਹਾ ਕੇਸ ਜਿਹੜਾ ਪਾ ਕੇ, ਬਲਾਤਕਾਰ ਦਾ ਕੇਸ ਪਾ ਕੇ, ਵੀ ਕੀ ਕੁਛ ਉਹਨਾਂ ਸਮਿਆਂ ਦੇ ਵਿੱਚ। ਮੈਨੂੰ ਪਤਾ ਵੀ ਇਹ 4 ਸਾਲ ਦੀ ਪੀੜ ਬਹੁਤ ਔਖੀ ਆ, ਬਾਰ-ਬਾਰ ਦੱਸਣੀ, ਬਾਰ-ਬਾਰ ਕਹਿਣੀ ਵੀ ਔਖੀ ਆ, ਪਰ ਬਹੁਤ ਸਾਰੇ ਸਰੋਤੇ ਜਾਣਨਾ ਚਾਹੁੰਦੇ ਨੇ ਤੁਹਾਡੇ ਮੂੰਹੋਂ, ਵੀ ਕਿਉਂਕਿ ਤੁਸੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਿਤੇ ਨਾ ਕਿਤੇ ਰੜਕਦੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਤੁਹਾਡੇ ਉੱਤੇ ਉਹਨਾਂ ਨੇ ਇਹ ਨਿੱਜੀ ਹਮਲਾ ਕੀਤਾ, ਅਤੇ ਤੁਸੀਂ ਆਪਣੇ ਇਸ ਜੋਸ਼ ਦੇ ਨਾਲ ਵੀ ਮੈਂ ਪਿੱਛੇ ਨਹੀਂ ਹਟਣਾ, ਚਾਹੇ ਜੋ ਮਰਜ਼ੀ ਹੋ ਜਾਏ, ਸੱਚ ਜਿਹੜਾ ਉਹ ਸਾਹਮਣੇ ਹੀ ਆਉਣਾ ਚਾਹੀਦਾ ਆ, ਵੀ ਸੱਚ ਨੂੰ ਮੈਂ ਮੂਹਰੇ ਲੈ ਕੇ ਆਉਣਾ ਆ, ਵੀ ਉਸ ਦੇ ਬਾਰੇ ਜ਼ਰੂਰ ਦੱਸੋ ਵੀ ਤੁਸੀਂ ਫਿਰ ਬਾਇੱਜ਼ਤ ਬਰੀ ਹੋ ਕੇ ਉੱਥੋਂ ਸਾਹਮਣੇ ਆਏ ਹੋ। ਜ਼ਿਆਦਾ ਤਾਂ ਮੈਂ ਜਿਹੜਾ ਦੀ ਇਹ ਅਕਾਲੀਆਂ ਦੀਆਂ ਅੱਖਾਂ ਦੇ ਵਿੱਚ ਉਦੋਂ ਹੀ ਜਿਹੜਾ ਦੀ ਉਹ ਰੜਕਣਾ ਸ਼ੁਰੂ ਹੋਇਆ ਜਦੋਂ ਇਹਨਾਂ ਦਾ ਇੱਥੇ ਵਿਰੋਧ ਹੋਇਆ। ਜਦੋਂ ਉਹ ਆਏ ਸੀਗੇ ਸਿਕੰਦਰ ਸਿੰਘ ਮਲੂਕਾ ਅਤੇ ਤੋਤਾ ਸਿੰਘ ਹੁਰੀ, ਇਹਨਾਂ ਦੇ ਸਭ ਦੇ ਜਿਹੜੇ ਵਿਰੋਧ ਹੋਏ ਆ, ਉਦੋਂ ਉਹਦੇ ਵਿੱਚੋਂ ਜਿਹੜਾ ਦੀ ਇਹ ਨਿਕਲਿਆ ਕਿ ਕੀ ਹੈ ਇਹਦੇ ਪਿੱਛੇ। ਉਹਨਾਂ ਨੂੰ ਇਹ ਲੱਗਿਆ ਕਿ ਜਿਹੜੀ ਮੇਰੀ ਰਿਪੋਰਟਿੰਗ ਆ ਉਹ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇੱਕ ਜਿਹੜੀ ਜ਼ਿੰਦਗੀ ਜ਼ਿੰਦਾਬਾਦ ਜਿਹੜੀ ਮੁਹਿੰਮ ਸੀਗੀ ਜੀ, ਜਿਹਦੇ ਵਿੱਚ ਅਸੀਂ ਡਰੱਗ ਦੇ ਅਗੇਂਸਟ ਜਾਂਦੇ ਸੀਗੇ ਸਕੂਲਾਂ ਦੇ ਵਿੱਚ। ਪਹਿਲਾਂ ਤਾਂ ਉਹਦੇ ਰੋਸ ਮੁਜ਼ਾਹਰੇ ਕਰਦੇ ਰਹੇ, ਰੋਸ ਮੁਜ਼ਾਹਰੇ ਨੂੰ ਕੋਈ ਉਹਦੇ ਵਿੱਚੋਂ ਸਾਰਥਕ ਹੱਲ ਨਹੀਂ ਸੀ ਨਿਕਲ ਰਿਹਾ। ਫਿਰ ਇਹ ਸੋਚਿਆ ਕਿ 10th +1 +2 ਜਿਹੜਾ ਜੀ ਉਹਨਾਂ ਬੱਚਿਆਂ ਨੂੰ ਸਮਝਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਕਿੰਨੀ ਖਤਰਨਾਕ ਹੈ। ਜੋ ਅੱਜ ਸਰਕਾਰ ਦਾਅਵਾ ਕਰ ਰਹੀ ਹੈ, ਇਹ ਮੈਂ ਤੁਹਾਨੂੰ 7-8 ਸਾਲ ਪਹਿਲਾਂ ਦੀ ਦੱਸਦਾ ਕਿ ਉਦੋਂ ਸ਼ੁਰੂ ਕੀਤਾ ਸੀ। ਉਹ ਬਹੁਤ ਰੜਕੀ, ਕਿਉਂਕਿ ਉਹਦੇ ਨਾਲ ਇਕੱਠ ਬੜੇ ਹੋਣ ਲੱਗ ਗਏ ਜੀ, ਉਹਦਾ ਜ਼ਿਕਰ ਬਹੁਤ ਹੋਣ ਲੱਗ ਗਿਆ, ਅਤੇ ਉਹਨਾਂ ਨੂੰ ਸ਼ਾਇਦ ਇਹ ਲੱਗਿਆ ਕਿ ਪਤਾ ਨਹੀਂ ਮੈਂ ਚੋਣ ਲੜਨੀ ਆ ਜਾਂ ਮੈਂ ਕਿਸੇ ਸਿਆਸੀ ਪਾਰਟੀ ਦੇ ਨਾਲ ਜਿਹੜਾ ਦੀ ਰਿਲੇਟਡ ਆ। ਉਹ ਉਹਨਾਂ ਨੂੰ ਕਾਫੀ ਜਿਹੜਾ ਜੀ ਮੁਸ਼ਕਿਲ ਉਹਨਾਂ ਨੂੰ ਆਈ, ਔਰ ਇੱਥੋਂ ਤੱਕ ਆਈ ਕਿ ਇਹ ਉਹ ਲੱਗਣ ਲੱਗ ਗਿਆ ਉਦੋਂ ਲਗਭਗ ਇਹ ਤੈਅ ਸੀ ਵੀ ਇਹ ਕੁਛ ਨਾ ਕੁਛ ਤਾਂ ਕਰਨਗੇ। ਸ਼ਰਾਰਤ ਜਿਹੜੀ ਹੈ ਜੀ, ਸ਼ਰਾਰਤ ਕਿਹੋ ਜਿਹੀ ਹੋਊਗੀ, ਕਿਸ ਲੈਵਲ ਦੀ ਹੋਊਗੀ, ਇਹ ਨਹੀਂ ਸੀ ਜਿਹੜਾ ਜੀ ਉਹ ਪਤਾ। ਇਹ ਤਾਂ ਜਦੋਂ ਅਰੈਸਟ ਕੀਤਾ ਦੁਪਹਿਰੇ 28 ਨਵੰਬਰ 2015 ਨੂੰ ਮੈਨੂੰ, ਅਤੇ 1:45 ਵਜੇ ਦੇ ਕਰੀਬ ਮੈਂ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀ, ਅਤੇ ਉਹਨਾਂ ਨੇ ਬਹੁਤ ਵੱਡੀ ਫੋਰਸ ਦੇ ਨਾਲ ਜਿਹੜਾ ਜੀ 100 ਤੋਂ ਉੱਪਰ ਜਿਹੜਾ ਬੰਦਾ ਹੋਊਗਾ, ਜਿਹੜੀਆਂ ਦੀ ਗਿਣਤ ਕਾਰਾਂ ਪੁਲਿਸ ਦੀਆਂ ਜਿਹੜੇ ਬੈਠੇ ਹੋਏ ਸੀਗੇ, ਔਰ ਮੇਰੀ ਗੱਡੀ ਵੀ ਵਿਚਾਲੇ ਜਿਹੜੀ ਸੀ ਉਹ ਪਾਰਕ ਉੱਥੇ ਹੀ ਰਹੀ ਕਿੰਨੀ ਦੇਰ, ਕਿ ਮੈਨੂੰ ਕਹਿੰਦੇ ਕਿ ਤੂੰ ਉੱਤਰ ਗੱਡੀ 'ਚੋਂ ਅਤੇ ਆਪਣੀ ਗੱਡੀ ਚੈੱਕ ਕਰਾ। DSP ਸੀ ਉਹ, ਅਤੇ ਮੈਂ ਕਿਹਾ ਜੀ ਗੱਡੀ ਖੁੱਲ੍ਹੀ ਹੈ। ਕਹਿੰਦੇ ਉੱਤਰ ਕੇ ਚੈੱਕ ਕਰਾ, ਫਿਰ ਤੁਸੀਂ ਰੌਲਾ ਪਾਉਂਦੇ ਹੋ ਬਾਹਰ ਵਾਲੇ ਕਿ ਕੋਈ ਚੀਜ਼ ਰੱਖਤੀ। ਮੈਂ ਉਤਰਿਆ ਅਤੇ ਉਤਰਦੇ ਸਾਰ ਉਹਨੇ ਮੈਨੂੰ ਅਰੈਸਟ ਜਿਹੜਾ ਜੀ ਉਹ ਕਰ ਲਿਆ, ਔਰ ਇਹ ਕਿਹਾ ਕਿ ਤੂੰ ਅੰਡਰ ਅਰੈਸਟ ਹੈ। ਕਿਸ, ਮੈਂ ਕਿਹਾ ਕਿਸ ਸਿਲਸਿਲੇ 'ਚ? ਤੇ ਉਹ ਕਹਿੰਦੇ ਤੈਨੂੰ ਇਹ ਦੱਸਦੇ ਆ ਬਾਅਦ 'ਚ। ਅੱਛਾ। ਤਾਂ ਉਹ ਫਿਰ ਮੈਨੂੰ ਜਿਹੜਾ ਜੀ ਉਹ ਲੈ ਗਏ, ਅਤੇ ਉਦੋਂ ਬਾਅਦ ਮੈਨੂੰ ਸ਼ਾਮੀ 6:30 ਵਜੇ ਉਹਨਾਂ ਨੇ ਦੱਸਿਆ ਕਿ ਆਹ ਪਰਚਾ ਤੇਰੇ ਉੱਤੇ ਜਿਹੜਾ ਜੀ ਉਹ ਪਾਇਆ, ਤੇਰੇ ਉੱਤੇ ਜਬਰ ਜਨਾਹ ਦੇ ਦੋਸ਼ ਜਿਹੜੇ ਆ ਜੀ ਉਹ ਕਿਸੇ ਔਰਤ ਨੇ ਲਾਏ ਆ। ਇਹ ਤਾਂ ਪਤਾ ਸੀਗਾ ਕਿ ਕੁਝ ਕਰਨਾ, ਪਰ ਇਹ ਅਜਿਹੀ ਗੰਦੀ ਜਿਹੜੀ ਆ ਜੀ ਉਹ ਨੀਚ ਵਾਲੀ ਹਰਕਤ ਜਿਹੜੀ ਉਹ ਕਰਨਗੇ, ਇਹ ਨਹੀਂ ਸੀ ਜਿਹੜਾ ਜੀ ਉਹ ਪਤਾ ਕਿ ਰੇਪ ਵਰਗਾ ਜਿਹੜਾ ਘਿਨਾਉਣਾ ਇੱਕ ਲਫ਼ਜ਼ ਹੈ ਜੀ, ਉਹ ਮੇਰੇ ਉੱਤੇ ਮੜ ਦਿੱਤਾ ਜਾਊਗਾ। ਕਿਉਂਕਿ ਅਸੀਂ ਤਾਂ ਉਹਨਾਂ ਲੋਕਾਂ ਦੇ ਵਿੱਚੋਂ ਸ਼ਾਮਲ ਸੀ ਜਿਹੜੇ ਮੋਮਬੱਤੀਆਂ ਲੈ ਕੇ ਦਿੱਲੀ ਪਹੁੰਚ ਗਏ ਸੀ ਨਿਰਭਇਆ ਕਾਂਡ ਦੇ ਉੱਤੇ, ਜਿਹੜੇ ਮੁਜ਼ਾਹਰਾ ਕਰਨ ਵਾਲਿਆਂ ਦੇ ਵਿੱਚ ਪਹਿਲਾਂ ਸੀ। ਪਰ ਉਦੋਂ ਜਿਹੜਾ ਜੀ ਇਹ ਪਤਾ ਲੱਗਿਆ ਕਿ ਇਹ ਬਲੈਕਮੇਲ ਕਰਨ ਦੇ ਵਾਸਤੇ ਕਿੰਨਾ ਜਿਹੜਾ ਜੀ ਇਹਨੂੰ ਵਰਤਿਆ ਜਾ ਰਿਹਾ। ਔਰ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਤੁਸੀਂ ਦੇਖਿਆ, ਉਹ ਸ਼ਾਹੀ ਪਾਉਣ ਵਾਲੀਆਂ ਲਿਆਂਦੀਆਂ ਖਰੀਦ ਕੇ, ਉਹ ਮੰਨ ਕੇ ਗਈਆਂ ਕਿ ਉਹਨਾਂ ਨੇ ਜਿਹੜਾ ਦਿਹਾੜੀ 'ਤੇ ਆਈਆਂ ਨੇ ਉਹ, ਔਰ ਉਹ ਅਕਾਲੀ ਦਲ ਦਾ ਪਟਿਆਲਾ ਸ਼ਹਿਰੀ ਪ੍ਰਧਾਨ ਹੈ ਜਿਹੜਾ ਉਹਨਾਂ ਨੂੰ ਲੈ ਕੇ ਆਇਆ, ਉਹ ਕਹਿੰਦਾ ਮੇਰੇ ਪਾਰਟੀ ਨੇ ਹੁਕਮ ਕੀਤਾ ਸੀ, ਮੈਨੂੰ ਉਹ ਨਿਭਾਉਣਾ ਪੈਣਾ ਸੀਗਾ। ਕਿੱਥੋਂ ਆਈਆਂ ਉਹ ਵੀ ਸਾਰਾ ਕੁਝ ਪਤਾ ਲੱਗ ਗਿਆ। ਬਾਅਦ ਦੇ ਵਿੱਚ ਜਿਹੜਾ ਜੀ ਜੇਲ੍ਹ ਦੇ ਅੰਦਰ ਵੀ ਬਹੁਤ ਜਿਹੜਾ ਉਹ ਮਾਨਸਿਕ ਤਸ਼ੱਦਦ ਸੀਗਾ ਉਹ ਸਹਿਣਾ ਪਿਆ। ਕਈ ਲੋਕ ਇਹ ਸੋਚਦੇ ਆ ਕਿ ਜਿਹੜਾ ਸਰੀਰਕ ਤਸ਼ੱਦਦ ਹੈ, ਨਹੀਂ, ਸਰੀਰਕ ਤਸ਼ੱਦਦ ਨਹੀਂ ਕਿਸੇ ਕਿਸਮ ਦਾ ਨਾਲ ਹੋਇਆ ਪੁਲਿਸ ਦੇ ਨਾਲ, ਜਾਂ ਜਿਹੜੀ ਗਈ ਨਹੀਂ ਗੱਲ ਹੋਈ ਉਹ ਨਹੀਂ ਹੋਈ। ਅਤੇ ਇੰਨਾ ਸੀਗਾ ਕਿ ਮਾਨਸਿਕ ਤੌਰ ਦੇ ਉੱਤੇ ਮੈਨੂੰ ਜਿਹੜਾ ਥਾਣੇ ਵੀ ਪਰੇਸ਼ਾਨ ਬਹੁਤ ਕੀਤਾ ਗਿਆ, ਜਿਹੜੀ ਲਾਈਟ ਵਗੈਰਾ ਜਗਾ ਕੇ ਜਾਂ ਪੂਰੀ ਰਾਤ ਜਿਹੜਾ ਜਗਾ ਕੇ ਰੱਖਣਾ, ਅਤੇ ਉਹ ਜੇਲ੍ਹ ਦੇ ਵਿੱਚ ਵੀ ਜਾਰੀ ਰਿਹਾ ਜੀ। ਜੇਲ੍ਹ ਪ੍ਰਸ਼ਾਸਨ ਨੇ ਟਿੱਲ ਲਾ ਲਿਆ ਆਪਣਾ ਜਿਹੜਾ ਜੀ ਤੋੜਨ ਦੇ ਵਾਸਤੇ ਕਿ ਇਹਨੂੰ ਤੋੜਿਆ ਜਾ ਸਕੇ। ਜਦੋਂ ਨਹੀਂ ਟੁੱਟਿਆ ਤਾਂ ਫਿਰ ਜਿਹੜਾ ਸੀ ਉਹ ਪਟਿਆਲੇ ਤੋਂ ਤਬਦੀਲ ਕਰਨ ਦੀ ਕੋਸ਼ਿਸ਼ ਵੀ ਹੋਈ, ਪਰ ਉਹ ਅਦਾਲਤ ਦੇ ਵਿੱਚ ਜਿਹੜਾ ਸੀਗਾ ਜੀ ਇੱਕ ਜੱਜ ਸਾਹਿਬ
ਚੰਗੇ ਸਨ, ਉਹਨਾਂ ਨੇ ਨਹੀਂ ਹੋਣ ਦਿੱਤਾ, ਉਹਨਾਂ ਨੇ ਇੰਟਰਵੀਨ ਕੀਤਾ ਇਹਦੇ ਵਿੱਚ ਜਿਹੜਾ ਸੀਗਾ। ਉਹ ਵੀ ਸਬੱਬ ਕੁਝ ਬਣ ਗਿਆ ਕਿ ਉਸੇ ਦਿਨ ਮੇਰੀ ਤਰੀਕ ਸੀ ਤੇ ਇਸ ਕਰਕੇ ਉੱਥੋਂ। ਔਰ ਫਿਰ ਬਾਅਦ ਦੇ ਵਿੱਚ ਜਿਹੜੀ ਤਕਰੀਬਨ 3.5 ਸਾਲ ਦਾ ਸਮਾਂ ਜਿਹੜਾ ਜੀ ਉਹ ਲੱਗ ਗਿਆ ਮੈਨੂੰ ਇਹ ਜੰਗ ਲੜਨੀ ਪਈ। ਇਹਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਕਿਹਾ ਅਸੀਂ ਗੱਲ ਕਰਾਉਂਦੇ ਆ, ਅਸੀਂ ਗੱਲ ਕਰਦੇ ਆ, ਆਪਾਂ ਪੈਸੇ ਦੇ ਦਈਏ, ਉਹਨੂੰ ਬਿਠਾ ਲਈਏ, ਸਮਝੌਤਾ ਕਰਾ ਲਈਏ। ਪਰ ਮੈਂ ਇੱਕੋ ਹੀ ਗੱਲ ਕਹੀ ਕਿ ਇਹਦਾ ਕੋਈ ਵੀ ਨਤੀਜਾ ਨਿਕਲੇ ਮੈਂ ਇਹ ਲੜਾਈ ਜਿਹੜੀ ਆ ਜੀ ਉਹ ਲੜੂੰਗਾ, ਚਾਹੇ ਉਹਦਾ ਮੈਨੂੰ ਖਮਿਆਜ਼ਾ ਕਿਉਂ ਨਾ ਭੁਗਤਣਾ ਪਏ। ਮੈਂ ਸਮਝੌਤਾ ਨਹੀਂ ਕਰਨਾ। ਜਿਹੜੇ ਉਹ ਠੱਪੇ ਲਾਉਂਦੇ ਨੇ ਕਾਮਰੇਡ ਜਾਂ ਆਮ ਆਦਮੀ ਪਾਰਟੀ ਦਾ ਸਪੋਕਸਮੈਨ, ਉਹ ਜਿਹੜੇ ਠੱਪੇ ਲਾਉਣ ਵਾਲੇ, ਫਿਰ ਉਹਨਾਂ ਨੇ ਇਹ ਕਹਿਣਾ ਸੀਗਾ ਵੀ ਇਹਨੇ ਤਾਂ ਮੁਕਰਾ ਲਿਆ ਤੇ ਮੁਕਰਾ ਕੇ ਇਹ ਆਇਆ, ਇਹ ਕਸੂਰਵਾਰ ਸੀ। ਕਿਉਂਕਿ ਇੱਕ ਜਿਹੜਾ ਮੀਡੀਆ ਟਰਾਇਲ ਕੀਤਾ ਗਿਆ ਉਹਨਾਂ ਦਿਨਾਂ ਦੇ ਦੌਰਾਨ, ਟੋਰਾਂਟੋ ਦੇ ਮੀਡੀਆ ਨੇ ਕੀਤਾ, ਵੈਨਕੂਵਰ ਦੇ ਮੀਡੀਆ ਨੇ ਕੀਤਾ, ਉਹਦੇ 'ਚ ਤਾਂ ਮੈਨੂੰ ਦੋਸ਼ੀ ਵੀ ਠਹਿਰਾਤਾ ਸੀ ਉਹਨਾਂ ਨੇ। ਔਰ ਉਹ ਹੁਣ ਨਹੀਂ ਬੋਲਿਆ ਕੋਈ ਵੀ ਉਹਨਾਂ ਦੇ ਵਿੱਚ, ਹਾਂ ਕੋਈ ਨਹੀਂ ਬੋਲਿਆ। ਈਵਨ ਪੰਜਾਬ ਦੇ ਵਿੱਚ ਵੀ ਕੋਈ ਖਬਰ ਨਹੀਂ ਲੱਗੀ ਜਦੋਂ 1 ਮਾਰਚ ਨੂੰ ਮੈਂ ਬਰੀ ਹੋਇਆ ਜੀ ਉਸ ਦਿਨ। ਤੇ ਇਹ 3.5 ਸਾਲ ਦਾ ਜਿਹੜਾ ਜੀ ਉਹ ਵਕਫਾ ਸੀਗਾ। ਲੋਕਾਂ ਨੇ ਬਹੁਤ ਸਹਿਯੋਗ ਜਿਹੜਾ ਜੀ ਉਹ ਦਿੱਤਾ, ਪੰਜਾਬ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ, ਪ੍ਰਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ। ਪੰਜਾਬੀ ਰੇਡੀਓ USA ਮੇਰਾ ਆਪਣਾ ਪਰਿਵਾਰਕ ਮੈਂਬਰ ਹੈ ਜੀ, ਇਹਨਾਂ ਨੇ ਪੰਜਾਬ TV ਤੋਂ ਪ੍ਰਿੰਸ ਹੂਰੀ ਮੇਰੇ ਨਾਲ ਨੇ, ਉਹਨਾਂ ਨੇ, ਇਹ ਲੋਕ ਉਹ ਸੀਗੇ ਜੀ ਜਿਹੜੇ ਮਾੜੇ ਟਾਈਮ ਦੇ ਉੱਤੇ ਖੜੇ ਰਹੇ ਮੇਰੇ ਨਾਲ। ਔਰ ਇਹਨਾਂ ਦੇ ਸਹਿਯੋਗ ਕਰਕੇ ਔਰ ਪਰਿਵਾਰਕ ਮੈਂਬਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਜੀ। ਜਿੰਨੀਆਂ ਤਰੀਕਾਂ ਪਈਆਂ 3.5 ਸਾਲ ਮੈਂ ਇੱਕ ਵੀ ਤਰੀਕ ਮਿਸ ਨਹੀਂ ਕੀਤੀ। ਔਰ ਇੱਕ ਵੀ ਤਰੀਕ ਇਸ ਤਰ੍ਹਾਂ ਦੀ ਨਹੀਂ ਸੀ ਜਦੋਂ ਮੇਰੀ ਵਾਈਫ ਨਾਲ ਨਾ ਹੋਵੇ ਜੀ। ਉਹ ਮੇਰੇ ਨਾਲ ਖੜੇ ਰਹੇ। ਮੇਰੀ ਬੇਟੀ ਉਹਦਾ ਸਹਿਯੋਗ, ਬੇਟਾ ਮੇਰਾ ਕੈਨੇਡਾ ਦੇ ਵਿੱਚ ਆ, ਉਹਦਾ ਜਿਹੜਾ ਜੀ ਉਹ ਸਹਿਯੋਗ, ਮੇਰੀਆਂ ਸਿਸਟਰ ਨੇ ਤਿੰਨੇ ਕੈਨੇਡਾ, ਸਭ ਦਾ ਜਿਹੜਾ ਜੀ ਪਰਿਵਾਰਕ ਤੌਰ ਦੇ ਉੱਤੇ ਵੀ ਮੈਨੂੰ ਬਹੁਤ ਜਿਹੜਾ ਜੀ ਮੈਂਟਲੀ ਤੌਰ ਤੇ ਉਹਨਾਂ ਨੇ ਮੈਨੂੰ ਬੂਸਟ ਅਪ ਰੱਖਿਆ ਵੀ ਕੋਈ ਗੱਲ ਨਹੀਂ ਹੋਊਗਾ। ਜਦੋਂ ਤਰੀਕ ਆਉਂਦੀ ਤੇ ਮੈਨੂੰ ਮੰਨਣ 'ਚ ਕੋਈ ਹਿਚਕਚਾਹਟ ਨਹੀਂ। ਜਦੋਂ ਤਰੀਕ 10-10 ਦਿਨ ਦੀ ਪੈਂਦੀ ਸੀਗੀ, ਜਦੋਂ 3 ਦਿਨ ਤਰੀਕ ਦੇ ਵਿੱਚ ਰਹਿ ਜਾਂਦੇ ਤਾਂ ਮੈਂ ਅਪਸੈਟ ਹੋਣਾ ਸ਼ੁਰੂ ਹੋ ਜਾਂਦਾ ਸੀਗਾ। ਮੈਂ ਡਿਪਰੈਸ਼ਨ ਦੇ ਵਿੱਚ ਵੀ ਜਾਂਦਾ ਰਿਹਾ ਕਈ ਵਾਰੀ ਜਿਹੜਾ ਜੀ ਉਹ। ਪਰ ਉਦੋਂ ਜਿਹੜੀ ਸਹਿਯੋਗ ਸੀਗਾ ਜੀ ਉਹ ਮੇਰੇ ਪਰਿਵਾਰਕ ਮੈਂਬਰਾਂ ਦਾ ਮੈਨੂੰ ਰਹਿੰਦਾ ਰਿਹਾ ਕਿ ਕਿਉਂਕਿ ਜਦੋਂ ਇਸ ਤਰ੍ਹਾਂ ਫੈਸਲਾ ਆਉਣਾ ਹੋਵੇ ਤੇ ਸਵੇਰੇ ਤੁਸੀਂ 9:30 ਪਹੁੰਚ ਜਾਓ ਤੇ ਉਹ ਫੈਸਲਾ ਆਉਣ ਦੇ ਵਿੱਚ 5 ਵੱਜਣ 'ਚ 5 ਮਿੰਟ ਰਹਿੰਦੇ ਹੋਣ ਤੇ ਫਿਰ ਤੁਸੀਂ ਸੋਚ ਸਕਦੇ ਆ ਕਿ ਉਹ ਦਿਨ ਤੁਹਾਡਾ ਕਿਹੋ ਜਿਹਾ ਲੰਘਿਆ ਹੋਊਗਾ। ਔਰ ਉੱਥੇ ਜਿੰਨੇ ਵਕੀਲ ਸੀ ਸਾਰੇ ਫ੍ਰੀ ਹੋ ਕੇ ਉੱਥੇ ਆ ਗਏ, ਭਰਿਆ ਹੋਇਆ ਸੀ ਖਚਾ ਖਚ ਅਦਾਲਤ ਜਿਹੜੀ ਜੀ ਉੱਥੇ। ਔਰ ਉਹ ਆਪਣੇ ਉੱਚੀ ਨਾਲ ਦੇ ਜੂਨੀਅਰ ਸੀਨੀਅਰ ਸਾਰੇ ਹੱਸ ਰਹੇ ਸੀ। ਤਾਂ ਮੈਨੂੰ ਇਹ ਲੱਗਦਾ ਸੀ ਪਤਾ ਨਹੀਂ ਮੇਰੇ ਤੇ ਹੱਸ ਰਹੇ ਆ ਇਹ, ਇਹਨਾਂ ਨੂੰ ਇਹ ਪਤਾ ਕਿ ਫੈਸਲਾ ਕਿਹੋ ਜਿਹਾ ਆਉਣ ਵਾਲਾ। ਤੇ ਉਦੋਂ ਜਿਹੜਾ ਸੀਗਾ ਜੀ 5 ਮਿੰਟ ਰਹਿੰਦੇ ਸੀ 5 ਵਜੇ, ਅਦਾਲਤ 5 ਵਜੇ ਬੰਦ ਹੁੰਦੀ ਹੈ। ਉਦੋਂ ਜਿਹੜੀ ਜੱਜ ਸਾਹਿਬ ਨੇ ਆਵਾਜ਼ ਮਾਰੀ ਔਰ ਮੈਨੂੰ ਇਹ ਕਿਹਾ ਕਿ ਉਹ ਕਿਹੜੇ ਨੇ ਤੁਹਾਡੇ ਵਿੱਚੋਂ? ਮੈਂ ਕਿਹਾ ਮੈਂ ਕਹਿੰਦੇ ਅੱਗੇ ਆਓ ਤੁਸੀਂ। ਅੱਗੇ ਜਿਹੜਾ ਜੀ ਆਏ ਤੇ ਉਹਨਾਂ ਨੇ ਫੈਸਲਾ ਜਿਹੜਾ ਉਹ ਪੜ੍ਹਨਾ ਸ਼ੁਰੂ ਕੀਤਾ। ਇੱਕ ਲਾਈਨ ਦੇ ਵਿੱਚ ਹੀ ਮੁਕਾ ਦਿੱਤਾ ਕਿ ਤੁਹਾਡਾ ਇਹ ਨਾਮ ਹੈ। ਹਾਂ ਕਹਿੰਦੇ ਜਿਹੜੇ ਤੁਹਾਡੇ ਉੱਤੇ ਦੋਸ਼ ਲੱਗੇ ਸੀ ਉਹਨਾਂ ਦੇ ਵਿੱਚੋਂ ਤੁਸੀਂ ਬਰੀ ਹੋ, ਕੇਸ ਕੁਇਟਲ। ਸੋ ਉਹ ਜਿਹੜਾ ਪਲ ਸੀਗਾ ਜੀ ਉਹ ਇਸ ਤਰ੍ਹਾਂ ਦਾ ਸੀਗਾ ਕਿ ਹਾਂ ਬਿਲਕੁਲ ਮੇਰੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਬਹੁਤ ਇਮੋਸ਼ਨਲ ਹੋ ਗਏ ਉਸ ਟਾਈਮ ਦੇ ਉੱਤੇ। ਮੈਂ ਖੁਦ ਜਿਹੜਾ ਜੀ, ਹਾਲਾਂਕਿ ਇਹ ਹੈ ਕਿ ਮੇਰੀ ਵਾਈਫ ਮੈਨੂੰ ਕਈ ਵਾਰੀ ਕਹਿੰਦੀ ਹੈ ਕਿ ਜੇ ਤੇਰਾ ਰੋਣ ਨੂੰ ਦਿਲ ਕਰੇ ਤੂੰ ਰੋ ਲੈ, ਪਰ ਇਹ ਹੈ ਨਾ ਜੀ ਕਿ ਰੋਇਆ ਜਾਂਦਾ ਨਹੀਂ ਨਾ, ਰੋਇਆ ਜਾ ਸਕਦਾ ਜੀ। ਉਹਦਾ ਰੀਜ਼ਨ ਇਹ ਹੈ ਕਿ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਹੌਸਲੇ ਵੱਲ ਨੂੰ ਵੇਖ ਰਹੇ ਆ ਤੇ ਹੋ ਸਕਦਾ ਮੇਰਾ ਹੌਸਲਾ ਤਾਂ ਉਹਨਾਂ ਨਾ ਟੁੱਟੇ ਜਿੰਨਾ ਉਹਨਾਂ ਦਾ ਟੁੱਟ ਜਾਣਾ ਜੀ। ਇਸ ਕਰਕੇ ਮੈਂ ਇਹਦੇ ਵਿੱਚ ਪੂਰੇ ਡਿਊਰਿੰਗ ਜਿਹੜਾ ਸੀਗਾ ਜੀ ਕਿਸੇ ਦੇ ਸਾਹਮਣੇ, ਹਾਲਾਂਕਿ ਜਦੋਂ ਕਾਲਸ ਖੁੱਲ੍ਹਦੀਆਂ ਸੀ ਪੰਜਾਬੀ ਰੇਡੀਓ USA ਤੋਂ ਸਵਾਲ ਕਰਦੇ ਸੀ, ਮੈਂ ਇੱਕੋ ਗੱਲ ਕਹਿੰਦਾ ਸੀ, ਮੈਂ ਕੁਛ ਨਹੀਂ ਬੋਲਣਾ, ਮੈਂ ਇਹਦੇ ਬਾਰੇ ਨਹੀਂ ਕੋਈ ਗੱਲ ਕਰਨੀ, ਮੈਂ ਕੋਈ ਗੱਲ ਨਹੀਂ ਕੀਤੀ। ਪੇਸ਼ੈਂਸ ਸਿੱਖੀ, ਜਿਹੜਾ ਸੀ ਉਹਨੂੰ ਝੱਲਣਾ ਸਿੱਖਿਆ, ਆਪਣੇ ਆਪ ਦੇ ਉੱਤੇ ਮਾਨਸਿਕ ਤੌਰ ਤੇ ਖਾਸ ਤੌਰ ਦੇ ਉੱਤੇ ਝੱਲਣਾ ਸਿੱਖਿਆ। ਮੈਂ ਬੋਲਿਆ ਨਹੀਂ, ਉਦੋਂ ਬੋਲਿਆ ਜਦੋਂ ਮੈਂ ਜੇਤੂ ਹੋ ਕੇ ਨਿਕਲਿਆ ਜੀ। ਬਿਲਕੁਲ, ਬਹੁਤ ਇਸ ਚੀਜ਼ ਦੇ ਲਈ ਤੁਹਾਨੂੰ ਵਧਾਈ ਹੈ। ਇਸ ਜੰਗ ਦੇ ਵਿੱਚ ਤੁਸੀਂ ਜਿੱਤ ਕੇ ਜਿਹੜੇ ਉਹ ਆਏ ਹੋ, ਬਾਹਰ ਆਏ ਹੋ, ਬਹੁਤ ਇਸ ਚੀਜ਼ ਦੇ ਲਈ ਤੁਹਾਨੂੰ ਮੁਬਾਰਕਾਂ ਵੀ ਆ। ਅਤੇ ਬਿਲਕੁਲ ਪਰਿਵਾਰਕ ਮੈਂਬਰ ਨੇ ਅਤੇ ਇੱਦਾਂ ਇਹਨਾਂ ਦੇ ਨਾਲ ਉਦੋਂ ਮੁਲਾਕਾਤ ਵੀ ਹੋਈ ਸੀ ਜਦੋਂ ਕੁਛ ਸਾਲ ਪਹਿਲਾਂ ਮੈਂ ਉਦੋਂ ਗਿਆ ਸੀਗਾ, ਉਦੋਂ ਉਹਨਾਂ ਨੂੰ ਮੁਲਾਕਾਤ ਕਰਕੇ ਆਇਆ ਸੀ। ਅਤੇ ਬਲਤੇਜ ਪੰਨੂ ਜੀ, ਸਮਾਂ ਵੀ ਆਪਣਾ ਸਮਾਪਤੀ ਵਾਲਾ, ਜਾਂਦੇ ਜੇ ਆਪਾਂ ਗੱਲ ਕਰੀਏ ਸਿਆਸੀ ਜਿਹੜਾ ਮਾਹੌਲ ਹੈ ਇਸ ਟਾਈਮ ਪੰਜਾਬ ਦਾ, ਉਹ ਕਿੱਧਰਲੇ ਪਾਸੇ ਨੂੰ ਜਾ ਰਿਹਾ? ਕਦੀ ਹੁਣ ਕਾਫੀ ਲੋਕ ਪਰੇਸ਼ਾਨ ਹੋ ਗਏ, ਤੀਜੀ ਧਿਰ ਤੋਂ ਆ ਗਈ ਚਲ ਗਈ, ਕਦੀ ਉੱਠੂ ਕਦੀ ਨਹੀਂ ਉੱਠੂ। ਕੋਈ ਹੈ ਅਜੇ ਵੀ? ਵੈਸੇ ਤਾਂ ਸਪੇਸ ਤਾਂ ਹੁਣ ਸਾਰਿਆਂ ਦੇ ਲਈ ਖੁੱਲ੍ਹੀ ਹੋਈ ਆ, ਬਹੁਤ ਸਾਰੇ ਮੁੱਦੇ ਨੇ। ਕੀ ਤੁਹਾਨੂੰ ਹੈ ਆਸ ਵੀ ਕੋਈ ਇਕੱਠੇ ਹੋ ਕੇ ਕੁਝ ਕਰ ਸਕਦਾ ਹੈ ਜਾਂ ਬਿਲਕੁਲ ਕੁਝ ਨਵਾਂ ਹੀ ਉੱਭਰੂਗਾ?
ਮੇਰਾ ਖਿਆਲ ਪੰਜਾਬ ਦੀ ਸਿਆਸਤ ਦਾ ਸੁਪਰ ਓਵਰ ਸ਼ੁਰੂ ਹੋ ਗਿਆ ਜੀ। ਜਿਹਦਾ ਅੱਜ ਫਾਈਨਲ ਦੇ ਵਿੱਚ ਸੀਗਾ, ਇਹ ਸੁਪਰ ਓਵਰ ਆ। ਦੇਖਦੇ ਆ ਇਹਦੇ ਵਿੱਚ ਕੀ ਬਣਦਾ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅਸਤੀਫੇ ਤੋਂ ਬਾਅਦ ਖਲਬਲੀ ਤਾਂ ਮਚੂਗੀ ਜਿਹੜੀ, ਉਹ ਕਾਫੀ ਮਚੂਗੀ। ਉਹ ਤੇ ਨਾ ਐਕਚੁਅਲੀ ਇਹ ਆ ਜੀ, ਸਭ ਤੋਂ ਵੱਡੀ ਮੁਸ਼ਕਿਲ ਇਹ ਆ, ਪੰਜਾਬ ਵਾਸਤੇ ਨਹੀਂ ਕੋਈ ਲੜ ਰਿਹਾ, ਹਰ ਆਪਣੇ ਵਾਸਤੇ ਜਿਹੜਾ ਜੀ ਉਹ ਲੜ ਰਹੇ ਆ। ਜਿੱਦਣ ਪੰਜਾਬ ਦੇ ਵਾਸਤੇ ਲੜਨ ਦੇ ਵਾਸਤੇ ਨਿੱਤਰ ਆਏ ਤੇ ਪੰਜਾਬ ਦੇ ਲੋਕ ਸਹਿਯੋਗ ਦੇਣਗੇ, ਪੰਜਾਬ ਦੇ ਲੋਕ ਸਹਿਯੋਗ ਦਿੰਦੇ ਰਹੇ ਆ। ਇਹ ਆ ਕਿ ਇਹ ਜਿਹੜੀ ਹੁਣ ਖਾਲੀ ਥਾਂ ਆਈ ਹੈ ਜੀ, ਇਹ ਜਿਹੋ ਜਿਹਾ ਮਾਹੌਲ ਕੈਪਟਨ ਸਾਹਿਬ ਬਣਾ ਰਹੇ ਆ, ਉਹਦੇ ਹਿਸਾਬ ਦੇ ਨਾਲ ਤਾਂ ਇਉਂ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਲਈ ਰਾਹ ਪੱਧਰਾ ਕਰਨ ਦੇ ਆ। ਜੇ ਉਹ 5 ਸਾਲ ਮੁੱਖ ਮੰਤਰੀ ਬਣੇ ਰਹਿੰਦੇ ਆ ਤੇ ਕਾਂਗਰਸ ਦਾ ਹਸ਼ਰ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋ ਜਾਊਗਾ ਜੀ, ਜੋ ਅੱਜ ਅਕਾਲੀ ਦਲ ਦਾ ਹੋ ਰਿਹਾ, ਉਹ ਵੀ ਉੱਥੇ ਨਹੀਂ ਰਹੂਗੀ। ਫਿਰ ਤੀਜੀ ਧਿਰ ਜਿਹੜੀ ਜੀ ਉਹ ਕਿਹੜੀ ਆਊਗੀ, ਇਹ ਬਹੁਤ ਵੱਡਾ ਸਵਾਲ ਹੈ। ਕਿ ਬੀਜੇਪੀ ਉਸ ਜਗ੍ਹਾ ਨੂੰ ਜਿਹੜਾ ਜੀ ਪੂਰਾ ਕਰ ਦੂਗੀ, ਜਾਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪੈਂਤੜਾ ਕੀ ਰਹਿੰਦਾ, ਇਹ ਵੀ ਵੇਖਣ ਵਾਲਾ ਹੋਊਗਾ। ਵੀ ਉਹ ਬੀਜੇਪੀ ਦੇ ਵਿੱਚ ਹੀ ਤਾਂ ਨਹੀਂ ਵਾਪਸ ਚਲੇ ਜਾਂਦੇ, ਉਹ 22 ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇਦਾਰ ਜਿਹੜੇ ਜੀ ਉਹ ਬਣਨ। ਕਿਉਂਕਿ ਇਉਂ ਲੱਗਦਾ ਹੈ ਕਿ ਜਿਹੜੀ ਤੀਜੀ ਧਿਰ ਦੀ ਆਸ ਤਾਂ ਮੱਧਮ ਹੈ, ਹਾਲ ਦੀ ਘੜੀ ਤਾਂ ਮੱਧਮ ਹੈ ਜੀ, ਕਿਉਂਕਿ ਆਹ ਲੋਕ ਸਭਾ ਚੋਣਾਂ ਨੇ ਵੀ ਬਹੁਤ ਕੁਝ ਕਲੀਅਰ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਪਿੱਛੇ ਲੋਕ ਲੱਗੇ ਸੀਗੇ, ਉਹਦੇ ਤੋਂ ਸੰਭਾਲਿਆ ਨਹੀਂ ਗਿਆ। ਉਹ ਜੇ ਸੰਭਾਲ ਲੈਂਦੇ, ਉਹਦੇ 'ਚ ਮੁੱਖ ਮੰਤਰੀ ਜ਼ਿਆਦਾ ਹੋ ਗਏ ਤੇ ਮੰਤਰੀ ਵਾਲੇ ਘੱਟ ਸੀ। ਹੈਰਾਨਗੀ ਵਾਲੀ ਗੱਲ ਹੋਊਗੀ ਜੀ ਕਿ ਮੈਨੂੰ ਇੱਕ ਮਿਲੇ ਸਨ, ਉਹਨਾਂ ਚੋਣਾਂ ਤੋਂ ਪਹਿਲਾਂ ਕਹਿੰਦੇ ਜੀ ਮੈਂ ਕਮਿੰਗ ਫਾਈਨੈਂਸ ਮਿਨਿਸਟਰ ਹਾਂ, ਇੱਕ ਢਾਬੇ ਤੇ ਬੈਠੇ ਆ ਜੀ। ਤਾਂ ਮਤਲਬ ਕਿ ਇਸ ਟਾਈਪ ਦਾ ਸੀਗਾ ਜੀ। ਉਹ ਪਹਿਲਾਂ ਉਹਨਾਂ ਨੇ ਆਪਣੇ ਮੰਤਰਾਲੇ ਵੀ ਵੰਡੇ ਹੋਏ ਸੀ ਕਿ ਕਿਹੜਾ ਮੰਤਰਾਲਾ ਜਿਹੜਾ ਜੀ ਉਹ ਕਿਹਦੇ ਕੋਲੇ ਜਾਣਾ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਨਾ, ਫਿਰ ਸਵਾਲ ਇਹ ਹੈ ਕਿ ਪੰਜਾਬ ਲਈ ਕੌਣ ਲੜ ਰਿਹਾ ਸੀ। ਜੇ ਪੰਜਾਬ ਦੇ ਨਸ਼ੇ ਦਾ ਮੁੱਦਾ ਉਦੋਂ ਉਠਾਇਆ ਤੇ ਫਿਰ ਐਡੀ ਕਿਹੜੀ ਗੱਲ ਹੋ ਗਈ ਕਿ ਤੁਹਾਨੂੰ ਮਾਫੀ ਮੰਗਣ ਜਿਹੜਾ ਜੀ ਉਹ ਤੁਰਨਾ ਪੈ ਗਿਆ। ਮਾਫੀ ਮੈਂ ਵੀ ਮੰਗ ਸਕਦਾ ਸੀਗਾ, ਮੇਰਾ ਖਿਆਲ ਜੇ ਉਦੋਂ ਤਾਂ ਹੋ ਸਕਦਾ ਸੀਗਾ ਕਿ ਮੈਨੂੰ ਕਿਸੇ ਉਹੋ ਜੀ ਸਟੇਟ ਦੇ ਵਿੱਚ USA ਦੀ ਜਿੱਥੇ ਆਪਣੇ ਭਾਈਚਾਰੇ ਦੀ ਗਿਣਤੀ ਘੱਟ ਹੋਵੇ ਉੱਥੇ ਪਿੱਟ ਕਰਨ ਦੇ ਪੈਸੇ ਦੇ ਕੇ ਵੀ ਇੱਥੇ ਚੁੱਪ ਕਰਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀਲਾ ਤੂੰ ਹੈ। ਸਾਡੇ ਕੋਲੇ ਵੀ ਚੋਇਸ ਸੀਗੀ। ਹੁਣ ਸਵਾਲ ਇਹੀ ਹੈ ਨਾ ਜੀ ਕਿ ਲੋਕ ਤਾਂ ਸਹਿਯੋਗ ਦਿੰਦੇ ਰਹੇ, ਪ੍ਰਵਾਸੀ ਤਾਂ ਸਹਿਯੋਗ ਦਿੰਦੇ ਰਹੇ। ਹਾਂ, ਮੈਂ ਇੱਕ ਅਪੀਲ ਜਿਹੜੀ ਕਰ ਰਿਹਾ ਉਹ ਮੈਂ ਹੁਣ ਵੀ ਜਿਹੜੀ ਉਹ ਰੇਡੀਓ ਦੇ ਰਾਹੀਂ ਵੀ ਕਰੂੰਗਾ ਕਿ ਜਿਹੜਾ ਪ੍ਰਵਾਸੀ ਭਾਈਚਾਰਾ ਨਾ ਜੀ, ਇਹ ਥੋੜਾ ਕਿਨਾਰਾ ਕਰੇ ਇਹਨਾਂ ਤੋਂ। ਇਹ ਇਮੋਸ਼ਨਲੀ ਸਾਨੂੰ ਬਲੈਕਮੇਲ ਕਰਕੇ ਪੈਸੇ ਇਕੱਠੇ ਕਰ ਰਹੇ ਆ। ਕੋਈ ਵੀ ਸਿਆਸੀ ਧਿਰ ABC, ਇਹਨਾਂ ਨੂੰ ਪੈਸੇ ਨਾ ਦਿਓ। 10 ਸਾਲ ਦੇ ਵਾਸਤੇ ਇਹਨਾਂ ਤੋਂ ਕਿਨਾਰਾ ਕਰ ਲਓ, ਇਹਨਾਂ ਦੀ ਚਾਪਲੂਸੀ ਨਾ ਕਰੋ, ਇਹਨਾਂ ਦੇ ਪਿੱਛੇ ਜਿਹੜੀਆਂ ਜੀ ਉਹ ਕਾਰਾਂ ਨਾ ਭਜਾਓ, ਕਾਰਾਂ 'ਚ ਬਿਠਾ ਕੇ ਇਹਨਾਂ ਨੂੰ ਇੱਥੋਂ ਦੀਆਂ ਸੈਰਾਂ ਨਾ ਕਰਾਓ। ਇਹਨਾਂ ਨੂੰ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਵਿਚਰਨ ਦਿਓ, ਕਿਉਂਕਿ ਇਹ ਲੋਕ, ਮੈਂ ਸਭ ਨੂੰ ਕਹਿੰਦਾ ਜੀ, ਇਹ ਪੰਜਾਬ ਵਾਸਤੇ ਨਹੀਂ ਖੜੇ ਹੋਏ। ਪੰਜਾਬ ਅੱਜ ਮਰ ਰਿਹਾ ਜੀ, ਪੰਜਾਬ ਅੱਜ ਸੜ ਰਿਹਾ। 4 ਚੁਫੇਰੇ ਤੋਂ ਉਹ ਘਿਰਿਆ ਪਿਆ ਜੀ, ਚੁਫੇਰਿਓਂ ਘਿਰਿਆ ਪਿਆ। ਧਾੜਵੀਆਂ ਦੀ ਗੱਲ ਤੁਸੀਂ ਸਟਾਰਟ ਕੀਤੀ ਸੀ ਕਿ 2 ਟਾਈਮ ਇਹ ਲੁੱਟਿਆ ਜਾਂਦਾ ਹੁੰਦਾ ਸੀ। ਕਿਸੇ ਟਾਈਮ ਇਹ ਪੰਜਾਬ ਦੀ ਕਹਾਵਤ ਹੀ ਸੀ, ਖਾ ਲਿਆ ਸੋ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਕਿ ਅਹਿਮਦ ਸ਼ਾਹ ਅਬਦਾਲੀ ਆਊਗਾ, ਪਹਿਲਾਂ ਆਉਂਦਾ ਲੁੱਟਦਾ ਸੀ, ਫਿਰ ਲੰਘਦਾ ਲੁੱਟਦਾ ਸੀ। ਅੱਜ ਚੁਫੇਰਿਓਂ ਜਿਹੜੇ ਆ ਨਾ ਜੀ ਉਹ ਧਾੜਵੀ ਇਹਦੇ ਉੱਤੇ ਜਿਹੜਾ ਜੀ ਉਹ ਪੈ ਨਿਕਲੇ ਆ। ਐਤਕੀ ਇਹ ਆ ਕਿ ਧਾੜਵੀ ਬਾਹਰੋਂ ਨੀਗਾ, ਅੰਦਰੋਂ ਹੀ ਆ। ਇਸ ਕਰਕੇ ਜਿਹੜਾ ਜੀ ਪੰਜਾਬ ਸਿਓ ਬੁਰੇ ਹਾਲਾਤਾਂ ਦੇ ਵਿੱਚ ਆ। ਨਿਕਲੂਗਾ, ਦੇਖੋ ਉਮੀਦ ਤਾਂ ਹੈਗੀ ਆ ਕਿ ਨਿਕਲ ਆਊਗਾ। ਨਹੀਂ ਤਾਂ ਇੱਕ ਤਸੱਲੀ ਵਾਲੀ ਗੱਲ ਇਹ ਹੈਗੀ ਆ ਕਿ ਉਹਦੇ ਪੁੱਤ ਪੋਤੇ ਜਿਹੜੇ ਨੇ ਉਹ ਪੂਰੀ ਦੁਨੀਆ 'ਚ ਫੈਲੇ ਹੋਏ ਨੇ। ਚਲੋ ਨਾਂ ਤਾਂ ਜਿਹੜਾ ਜੀ ਉਹ ਯਾਦ ਰਹੂਗਾ ਨਾ। ਜੇ ਪੰਜਾਬੀ ਰੇਡੀਓ USA ਦੇ ਉੱਤੇ ਪੰਜਾਬੀ ਦੇ ਵਿੱਚ ਇੰਨੀ ਭਾਸ਼ਾ ਐਡੇ ਵੱਡੇ ਮੁਲਕ ਦੇ ਵਿੱਚ, ਬਾਕੀ ਮੁਲਕਾਂ ਦੇ ਵਿੱਚ ਜਿਹੜੀ ਉਹ ਫੈਲੀ ਹੋਈ ਆ, ਤੇ ਫਿਰ ਇੰਨਾ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ। ਦੇਖਦੇ ਹਾਂ ਉਹਦਾ ਹਸ਼ਰ ਕੀ ਹੁੰਦਾ ਜੀ। ਬਿਲਕੁਲ। ਤੇ ਬਲਤੇਜ ਬੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਏ, ਗੱਲਬਾਤ ਕੀਤੀ ਆ, ਖੁੱਲ੍ਹ ਕੇ ਜਿਹੜੇ ਵਿਚਾਰ ਆਪਣੇ ਸਾਂਝੇ ਕੀਤੇ ਆ। ਅਗਲੀ ਮੁਲਾਕਾਤ ਦੀ ਫਿਰ ਇੰਤਜ਼ਾਰ ਦੇ ਵਿੱਚ, ਉਮੀਦ ਆ ਤੁਸੀਂ ਜਲਦ ਹੀ ਫਿਰ ਜਿਹੜੀ ਉਹ ਫੇਰੀ ਮਾਰੋਗੇ। ਬਹੁਤ ਮਿਹਰਬਾਨੀ ਜੀ, ਧੰਨਵਾਦ। ਔਰ ਅਦਾਰਾ ਜਿਹੜਾ ਪੰਜਾਬੀ ਰੇਡੀਓ USA, ਮੈਂ ਤੁਹਾਡਾ ਇਸ ਗੱਲੋਂ ਧੰਨਵਾਦੀ ਹਾਂ ਜੀ ਕਿ ਮੈਂ ਸਿਰਫ ਇੱਥੇ ਆਇਆ ਹੀ ਨਹੀਂ, ਬਲਕਿ ਜਿੰਨੇ ਵੀ ਪ੍ਰੋਗਰਾਮ ਨੇ ਉਹ ਸਾਰੇ ਦੇ ਸਾਰੇ ਤੁਸੀਂ ਉਲੀਕੇ, ਔਰ ਉਹਦੇ ਵਿੱਚ ਜਿਹੜੇ ਸੀ ਲਿਸਨਰ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ। ਉਹਨਾਂ ਦੇ ਨਾਲ ਮੁਲਾਕਾਤ ਆਵਾਜ਼ ਰਾਹੀਂ ਤਾਂ ਜਿਹੜੀ ਹੁੰਦੀ ਰਹਿੰਦੀ ਹੈ, ਤੇ ਅੱਗੋਂ ਵੀ ਜਿਹੜੀ ਹੈ ਜੀ ਇਹ ਜਾਰੀ ਰਹੂਗੀ। ਔਰ ਜਿਹੜੀ ਗੈਰ ਹਾਜ਼ਰੀ ਲੱਗ ਰਹੀ ਹੈ ਨਿਊਜ਼ ਦੀ, ਉਹਦੀ ਮੈਂ ਮਾਫੀ ਮੰਗ ਲਵਾਂ ਜੀ। ਤਾਂ ਬਹੁਤ ਜਲਦੀ ਦੁਬਾਰਾ ਤੋਂ ਫਿਰ ਆਪਾਂ ਮੋਰਚਾ ਸ਼ੁਰੂ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਹ ਸੀਗੀ ਜਿਹੜੀ ਆਪਣੀ ਅੱਜ ਦੀ ਗੱਲਬਾਤ ਬਲਤੇਜ ਪੰਨੂ ਹੁਣਾਂ ਦੇ ਨਾਲ, ਜੋ ਕਿ ਇਸ ਟਾਈਮ ਅਮਰੀਕਾ ਦੇ ਦੌਰੇ ਦੇ ਉੱਤੇ ਨੇ ਤੇ ਜਲਦੀ ਉਹਨਾਂ ਦੀ ਵਾਪਸੀ ਆ। ਤੇ ਜਿੱਦਾਂ ਬਲਤੇਜ ਜੀ ਨੇ ਦੱਸਿਆ ਵੀ ਜਲਦ ਹੀ ਜਿਹੜੀ ਆ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਣੀ ਮੁਲਾਕਾਤ ਦੁਬਾਰਾ ਹੋਣੀ ਉਹਨਾਂ ਦੇ ਨਾਲ ਸ਼ੁਰੂ ਹੋਵੇਗੀ। ਤੇ ਹੁਣ ਮੇਰੇ ਵੱਲੋਂ ਵੀ, ਰਾਜਕਰਮਬੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।